अस्सलाम वालेकुम जी। लगदा जी दलिया साडा अज पहुंचया उत्ते। मींह पै रहा, रब की रहमत हो रही है। दिखाओ जी किड्डे काले कट बदल। इधरले पासे दिखाओ, हवा चल रही है तो दस रहे भी मींह खासा पाऊगा। गूढ़ा मींह पाऊगा, गूढ़ा। कणियां शुरू हो गई, किणमिण शुरू हो गई। तो रुखा भी फायदा, बंदियां भी फायदा, डंगरां भी फायदा। बड़ी देर दे ਡੀਕਦੇ सी इस मींह नूं। ये साडी गर्मियां दा पहला मींह है। नहा पुत, बाकी न्याणे किधर? हाँ नहाओ नहाओ, शफा ये मींह के पानी च शफा। ये पहला मींह है जी जिहड़ा इस गर्मियां दा। बिजली भी लश्करी आ। आपां किसे छौरे हेठ होईए हैं, इत्थों ही टप जा। उत्थे आ जाओ, उत्थे हेठ आ जाओ। ये जी गरज भी रहा, नाल बोल भी रहा। तू टप जांदा इत्थों, टप है। हाँ हाँ जी, 7वें समान ते दलिया जाना सी, टाइम तो लगना सी। हाँ अज पहुंचया तो खबरें कि दुआ लगी आ, कि गर्मी लगी तो वही हाँ निकली है, आ कबूल होई। अज मींह आया, मींह चंगा आ रहा। तुसीं ना जी मेरा बूथा दिखा रहे कि 6 महीने बाद मींह आया। तू मींह दिखा। कणियां दिखणगियां, तू दिखाएगा तो दिखणगियां। हाँ हाँ दिखियां नहीं। तू ये दस, खुशबू जी इस टाइम आ रही है, आए चारे पासों खुशबू आ रही है। जिदा नहीं होंगी मिट्टी के उत्ते पानी सिੱਟੋ, खुशबू नहीं आती। ये तो पानी वो डिग रहा, ये भी पानी है। हाँ रुख हस रहे, दुआवां दे रहे। बाबा जेह्ड़े मींह तो बगैर ने, जिन्ना मर्जी तू पानी दे ला, जिन्नी मर्जी गोडियां कर ला, खादां पा ला, पर कुदरती गल आ ਜਦੋਂ तक मींह ना पवे। तू इधरले पासे इधर बिजली ज़्यादा। हाँ ਜਦੋਂ तक मींह ना पवे उदों तक बूटे राजी नहीं होंगे, रुख राजी नहीं होंगे। हाँ यार वो गां खोल के तो ਉਹਦਾ ਬੱਚਾ खोल के तो ਉਹਦੇ ਕਰਿਓ ਤਾਜ਼ਾ ਸੂਈ ਗਾਂ ਕਰਿਓ ਕਰੋ। ਤਾਜ਼ੀ ਗਾਂ ਸੂਈ ਆ ਤੇ ਉਹ ਖਲੋਤੀ ਆ ਉੱਥੇ ਬਾਹਰ। ਕੱਲ ਵਾਲੀ ਬੱਚੀਆਂ ਆਪਣੇ ਡੇਰੇ ਦੀ ਤਾਂ ਦਿਖਾ ਦੇ ਕਿੱਥੇ ਲੈਣੀ। ਉਹ ਦਿਖਾਵਾਂ, ਦਿਖਾ ਦੇ ਉਹਨਾਂ ਨੂੰ। ਆ ਨਹਾ ਲਾ, ਤੂੰ ਵੀ ਨਹਾ ਲਾ। ਹਾਂ ਕੀ ਕਹਿੰਦੇ? ਕਹਿੰਦੇ ਬਹੁਤ ਸਾਦਾ ਜਿਹੜਾ ਨਾ ਉਹ ਉਹਦੇ ਵਿੱਚ ਖੜੀਆਂ ਰੱਖਦੇ। ਹਾਂ ਇੱਥੋਂ ਨੂੰ ਦਿਖਾ ਦੇ। ਹਾਂ ਇਸ ਟਾਈਮ ਉਹ ਖਲੋਤੀਆਂ ਸਕੂਨ 'ਚ। बच्चा ले हैं मीं भाई दिखाए तो दिखे, तू दिखाना। हाँ हाँ आ कणियां तो हैं। सुभान अल्लाह, इन्नी खुशबू इस टाइम आ रही है ना मिट्टी की। जिवें कच्ची मिट्टी के उत्ते गिरदी ना, मींह गिरदा तो पानी डोलीए, खुशबू नहीं आती जिद्दां झोने वाली फसल चों आंदी। ओ भाई ये जिंदगी है। हाँ ये है जिंदगी। दरख्तां दी, पौधियां दी, जानवर मक्खियां देख राजी। हाँ रुख राजी। हाँ जी ना 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 बिजली चमक रही, आप बाहर नहीं निकलना। ਇੱਥੇ ਬੰਦ ਹੋ, ਚਲੋ ਇੱਥੇ ਬੰਦ। ਅੱਛਾ ਮੈਂ ਗੱਲ ਕਰਦਾ ਸੀ ਵੀ ਕੱਲ ਵਾਲੀ ਬੱਚੀਆਂ ਦਾ ਬਾਈ ਬੰਦਿਆਂ ਨੇ ਬਹੁਤ ਕਰਿਆ, ਹਾਂ। ਬਹੁਤ ਠੀਕ, ਤੁਹਾਨੂੰ ਠੀਕ ਲੱਭ ਗਈਆਂ। ਪਰ ਜਾਹਦ ਦੀ ਬੰਦਿਆਂ ਨੇ ਕਿਹਾ ਵੀ ਯਾਰ ਕਿਹੋ ਜਿਹਾ ਬੰਦਾ ਵੀ ਭੁੱਖ ਨਾਲ ਮਾਰੀਆਂ ਨਹੀਂ ਕਿਹਾ ਤੇ ਜ਼ਿਆਦਾ ਇਲਾਕੇ ਦੀਆਂ ਆਉਂਦੀਆਂ। ਹਾਂ ਉਹ ਬਸ ਉਹ ਵਿਚਾਰਾ ਮੁੰਡਾ ਆਪਣਾ ਕਰਦਾ ਨੌਕਰੀ ਤੇ ਉਧਰ ਰੁੱਝਿਆ ਰਹਿੰਦਾ, ਡੰਗਰਾਂ ਵੱਲ ਖਿਆਲ ਨਹੀਂ ਕਰਿਆ। ਉਹਨੂੰ ਹੁਣ ਕਿਹਾ ਵੀ ਤੂੰ ਡੰਗਰ ਘਟਾ ਤੇ ਜਾਂ ਤੂੰ ਬੱਕਰੀਆਂ ਰੱਖ। ਹੁਣ ਉਹਦਾ ਪੱਕਾ ਬੰਦੋਬਸਤ ਕਰਕੇ ਦੇਵਾਂਗੇ ਉਹਨੂੰ ਤੇ ਉਹ ਫਿਰ ਦਿਖਾਵਾਂਗੇ। ਅੱਛਾ ਜੀ ਇਹ ਸਾਨੂੰ ਤਾਂ ਇੱਧਰ ਇੱਕ ਵਾਰੀ ਬੱਦਲ ਦਿਖਾ ਜਿਹੜਾ ਇਹ ਜਾ ਰਿਹਾ। ਮੈਂ ਕਹਿੰਦਾ
ਬੱਦਲ ਜੀ ਗਾਂ ਯਾਰ ਤੂੰ ਬੱਦਲ ਨਹੀਂ ਦਿਖਾਉਂਦਾ, ਗਾਂ ਨੂੰ ਹੋ ਕੇ ਬੱਦਲ ਦਿਖਾ। ਬਹੁਤ ਦਿਖਾ ਦਿੱਤੇ। ਨਹੀਂ ਤੂੰ ਉਹ ਕੰਨਾ ਕੋਠੇ 'ਚ ਹਾਂ ਤਾਂ ਚੱਕ, ਤਾਂ ਜਾਣ ਦੇ ਬਾਂਹ ਨੂੰ ਕੀ ਬਾਂਹ। ਹਾਂ ਆ ਬੱਦਲ ਆ ਇਹਨਾਂ। ਹਾਂ ਠੀਕ ਆ ਹੁਣ ਰਹਿ ਗਈ ਮੈਂ ਰਾਜੀ। ਇਹ ਹੋਰ ਦਿਖਾ ਦਵਾਂ। ਇਹ ਤੂੰ ਲਾਗੇ ਤਾਂ ਨਹੀਂ ਕੀਤਾ ਹੋਇਆ? ਇਹ ਕਿਉਂ ਨਹੀਂ ਆ ਰਿਹਾ ਪੂਰਾ ਉਹ? ਉਹ ਇੰਜ ਹੀ ਹੁੰਦਾ, ਇਹ ਉੱਪਰ ਫਿਰ ਇੱਕੋ ਜਿਹੇ ਜਾਂਦੇ ਨੇ ਯਾਰ। ਅੱਛਾ ਠੀਕ 5 ਨੰਬਰ ਤੇ ਆ? 5 ਤੇ ਆ ਲੈ, ਇੱਕ ਤੇ ਚੱਲ ਨਾ 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 ਨਾ। ਨਹੀਂ ਨਹੀਂ ਠੀਕ ਹੈ, ਤੂੰ ਆਪਣੀ ਮਰਜ਼ੀ ਕਰ। ਅੱਛਾ ਮੈਂ ਗੱਲ ਕਰਦਾ ਸੀ ਵੀ ਹੁਣ ਅੱਲਾ ਨੂੰ ਪਤਾ ਵੀ ਹੋਰ ਆਣੀ ਕਿ ਨਹੀਂ ਆਣੀ ਬਾਰਿਸ਼, ਮੀਂਹ ਆਊਗਾ ਵੀ ਇੱਕ ਵਾਰੀ ਬੱਦਲ ਨੂੰ ਗਾਂ ਚਲਾ ਗਿਆ। ਭਾਈ ਇੰਨਾ ਕਿ ਵੀ ਇਹ ਤਾਂ ਬਹੁਤ 1.25 ਲੱਖ ਇੰਨਾ ਵੀ 1.25 ਲੱਖ ਬਿਜਲੀ ਲਸ਼ਕਰੀ ਇੱਥੇ ਸਲਾਮ ਅਲੈਕਮ ਕਰਦੇ ਆ ਤੇ ਫਿਰ ਅਸੀਂ ਕੋਈ ਟੋਟਾ ਹੋਰ ਬਣਾ ਕੇ ਇਹਦੇ 'ਚ ਜੋੜਾਂਗੇ ਹੈ। ਅੱਜ ਤੁਹਾਡੇ ਤੱਕ ਪਹੁੰਚਾਵਾਂਗੇ, ਮੀਂਹ ਅੱਜ ਪਿਆ ਫਿਰ ਅੱਜੋਂ ਪਹੁੰਚਾਵਾਂਗੇ। ਚੱਲਦਾ ਬਲਬਤ ਸ਼ੁਕਰ ਆ ਉਹਦਾ, ਸ਼ੁਕਰ ਆ ਜਾ ਸ਼ੁਕਰ ਆ ਜਾ ਆਜਾ ਬਾਹਰ ਖੜਾ ਹੋ ਜਾ। ਕੀ ਹੋ ਗਿਆ? ਨਹੀਂ ਬਾਹਰ ਕੁਝ ਵੀ ਨਹੀਂ ਆ ਜੰਨੇ ਨਹੀਂ, ਉਹ ਬਿਜਲੀ ਤੋਂ ਬਚਣਾ ਚਾਹੀਦਾ, ਆਪਣਾ ਪਰਹੇਜ਼ ਕਰਨਾ ਚਾਹੀਦਾ ਬਾਬਾ। ਕਿਹੜੀ ਲੋੜ? ਹਾਂ ਆ ਜਾ। ਅਲਹਮਦੁਲਿਲਾ ਜੀ ਇਸ ਟਾਈਮ ਘੰਟਾ ਹੋ ਚੱਲਾ ਬਾਰਿਸ਼ ਲੱਗੀ ਨੂੰ। ਦਿਖਾ ਇੱਧਰ ਨੂੰ ਦਿਖਾ, ਫੁੱਲ ਬਾਰਿਸ਼ ਲੱਗੀ ਆ ਤੇ ਜਦ ਠੱਲ ਹੋ ਗਈ। ਇਹ ਹੁੰਦੀ ਆ ਕੁਦਰਤ। ਅਸੀਂ ਜਿੰਨਾ ਮਰਜ਼ੀ ਪਾਣੀ ਦਿੰਦੇ ਰਹਿੰਦੇ ਨਾ ਉਹ ਗੱਲ ਨਹੀਂ ਬਣਨੀ, ਪਰ ਜਿਹੜਾ ਕੁਦਰਤ ਨੇ ਪਾਣੀ ਦਿੱਤਾ ਨਾ ਨਾਲ ਹੀ ਜਲ ਥਲ ਹੋ ਗਈ। ਪੱਠਿਆਂ ਦੀ ਕਮੀ ਪੂਰੀ ਹੋ ਗਈ, ਘਾਹ ਬੂੜ ਦੀ ਕਮੀ ਪੂਰੀ, ਡੰਗਰ ਰਾਜੀ, ਬੰਦੇ ਰਾਜੀ, ਫਸਲਾਂ ਰਾਜੀ। ਇੱਥੇ ਬੱਦਲ ਭੁੱਲ ਗਿਆ ਉੱਤੇ ਉੱਤੇ ਦਿਖਾ। अस्सलाम वालेकुम। ਮੀਂਹ ਪੈ ਕੇ ਹਟਿਆ ਸੀ, ਜਿੱਦਾਂ ਤੁਹਾਨੂੰ ਦਿਖਾਇਆ ਮੌਸਮ ਬੜਾ ਪਿਆਰਾ ਹੋ ਗਿਆ ਸੀ ਤੇ ਹਵਾ ਠੰਡੀ ਚੱਲ ਰਹੀ ਆ ਤੇ ਇਦਾਂ ਸ਼ੀਸ਼ੇ ਤਰ੍ਹਾਂ ਆ ਦਿਖਾਇਓ ਜੀ ਸਮਾਨ, ਇਦਾਂ ਹੁਣ ਸ਼ੀਸ਼ੇ ਤਰ੍ਹਾਂ ਦਿਖ ਰਿਹਾ ਸਾਫ਼। ਇਹ ਕੁਦਰਤ ਹੀ ਹੈ ਜੀ, ਇਹ ਸਾਫ਼ ਕਰੇ। ਜਿਹੜਾ ਗੰਦ ਅਸੀਂ ਪਾਇਆ ਨਾ ਉਹ ਸਾਡੇ ਕੋਲੋਂ ਸਾਫ਼ ਨਹੀਂ ਹੋਣਾ, ਕੁਦਰਤ ਹੀ ਸਾਫ਼। ਇੱਕ ਮੀਂਹ ਦੇ ਨਾਲ ਕਿੰਨਾ ਫਰਕ ਪੈ ਗਿਆ। ਤੇ ਅਸੀਂ ਜੀ ਪਹੁੰਚੇ ਹਾਂ, ਅਸੀਂ ਕਿਹਾ ਵੀ ਮੌਸਮ ਚੰਗਾ ਤੁਹਾਡੇ ਤੱਕ ਕੋਈ ਚੰਗੀ ਸ਼ੈ ਪਹੁੰਚਾਈਏ। ਬਈ ਜਿਹੜੀ ਗੱਲ ਅਸੀਂ ਕਰਦੇ ਹੁੰਦੇ ਆ ਬਈ ਜਿਹੜੀਆਂ ਬਾਗ ਵੀ ਫਸਲ ਆ, ਇਹ ਬੰਦਿਆਂ ਨੂੰ ਖਬਰੇ ਕਦੋਂ ਜਾ ਕੇ ਸਮਝ ਆਊਗੀ। ਤੇ ਅਸੀਂ ਪਹੁੰਚੇ ਹਾਂ ਸਾਡੇ ਸ਼ਹਿਰ ਸਮੁੰਦਰੀ ਦੇ ਲਾਗੇ ਛੋਟਾ ਤਰੇਠ, ਇੱਕ ਵੱਡਾ ਤਰੇਠ ਹੈ, ਇੱਕ ਛੋਟਾ ਤਰੇਠ ਆ, ਉੱਥੇ ਅਸੀਂ ਪਹੁੰਚੇ ਹਾਂ। ਤੇ ਮੈਨੂੰ ਇੱਥੇ ਦੇਖ ਕੇ ਬੜੀ ਖੁਸ਼ੀ ਹੋਈ ਆ ਵੀ ਇੱਕ ਤਾਂ ਇਹ ਜਿਹੜਾ ਹੈ ਨਾ ਪਾਸਾ ਸਮੁੰਦਰੀ ਦਾ ਜਿਹੜਾ ਚੜ੍ਹਦਾ ਪਾਸਾ, ਇੱਧਰ ਜਾਮਣਾ ਬਹੁਤ ਆ। ਇਹ ਮਿੱਟੀ ਜਾਮਣਾ ਨੂੰ ਮੰਨਦੀ ਬਹੁਤ ਆ। ਜਾਮਣ ਵੀ ਐਸੀ ਆ ਵੀ ਪੂਰੀ ਦੁਨੀਆ 'ਚ ਤੁਹਾਨੂੰ ਐਸੀ ਜਾਮਣ ਨਹੀਂ ਲੱਭੂਗੀ ਖਾਣ ਨੂੰ ਜਿਹੜੀ ਜਾਮਣ ਇੱਥੇ। ਜਦੋਂ ਜਾਮਣਾ ਪੱਕੀਆਂ ਫਿਰ ਅਸੀਂ ਉਹ ਤੁਹਾਨੂੰ ਦਿਖਾਵਾਂਗੇ ਵੀ ਜਾਮਣਾ ਦੇ ਬਾਗ ਵੀ ਇੰਨੀ ਗਾ ਮਰਨਾ, ਸਾਰੇ ਖਾਲੇ ਬੰਨਿਆਂ ਦੇ ਉੱਤੇ ਜਾਮਣਾ ਹੀ ਜਾਮਣਾ। ਫਿਰ ਨਾਲ ਇਹਨਾਂ ਨੇ ਅਮਰੂਦਾਂ ਦੇ ਬਾਗ ਲਾਏ, ਹੋਰ ਫਲ ਲਾਏ। ਪਰ ਇੱਕ ਫਲ ਐਸਾ ਇੱਥੇ ਲੱਗਾ ਵੀ ਉਹ ਜਿਹੜਾ ਸਾਡੇ ਵਾਸਤੇ ਨਵਾਂ, ਖਾਂਦੇ ਤਾਂ ਅਸੀਂ ਰਹਿੰਦੇ ਹਾਂ ਪਰ ਇਹ ਨਹੀਂ ਸੀ ਪਤਾ ਵੀ ਸਾਡੇ ਵੀ ਇੱਥੇ ਇਹ ਬੂਟੇ ਹੋ ਜਾਂਦੇ ਆ ਤੇ ਏਡੇ ਤਕੜੇ ਬੂਟੇ ਹੋ ਜਾਂਦੇ ਆ। ਉਹ ਕਿਹੜੇ ਜੀ? ਬੱਗੂ ਗੋਸ਼ੇ, ਨਾਸ਼ਪਾਤੀ, ਨਾਖਾਂ। ਉਹ ਨਾਖਾਂ ਦਾ ਬਾਗ ਦਿਖਾਉਣ ਵਾਸਤੇ ਤੁਹਾਨੂੰ ਆਏ ਆ। ਜਦੋਂ ਜੀ ਤੁਰਕੀ ਦੇ ਵਿੱਚ ਅਸੀਂ ਦੇਖਿਆ ਸੀ, ਤੁਰਕੀ ਦੇ ਵਿੱਚ ਨਾ ਸੜਕਾਂ ਦੇ ਸੱਜੇ ਖੱਬੇ ਨਾਖਾਂ ਦੇ ਬੂਟੇ ਲੱਗੇ ਸੀ। ਅੱਛਾ ਹਾਂ ਤੇ ਉਹ ਵੇਖਦੇ ਆ ਵੀ ਉਹਨਾਂ 'ਚ ਤੇ ਇਹਨਾਂ 'ਚ ਕੀ ਫਰਕ ਆ, ਉਹ ਦੇਖ ਕੇ ਤੇ ਵੀ ਲੱਗ ਸਕਦੇ ਆ। ਹਾਂ ਤੁਹਾਡਾ ਨਾਮ ਕੀ ਹੈ ਜੀ? ਅਸਦੁੱਲਾ ਜੀ, ਮੁਹੰਮਦ ਅਸਦੁੱਲਾ। ਮੁਹੰਮਦ ਅਸਦੁੱਲਾ ਸਾਹਿਬ ਦੇ ਕੋਲ ਅਸੀਂ ਪਹੁੰਚੇ ਹਾਂ ਜੀ। ਅਸਦੁੱਲਾ ਸਾਹਿਬ ਦੇ ਰਕਬੇ 'ਚ ਅਸੀਂ ਇਸ ਟਾਈਮ ਫਿਰ ਰਹੇ ਹਾਂ, ਜਿੱਥੇ ਤੁਹਾਨੂੰ ਦਿਖਾ ਰਿਹਾ ਨਾ ਆ ਜੰਨਤ ਦੇ ਬਣੀ ਪਈ ਆ, ਬੂਟੇ ਬੂਟੇ, ਠੰਡੀ ਛਾਂ, ਨਜ਼ਾਰਾ ਨਜ਼ਾਰਾ। ਤੇ ਇਹਨਾਂ ਨੇ ਲਾਇਆ ਜੀ। ਇਹ ਕਿੰਨਾ ਟਾਈਮ ਹੋ ਗਿਆ ਇਹਨਾਂ ਬੂਟਿਆਂ ਨੂੰ ਲੱਗਿਆ ਨੂੰ? ਸਰ 50 ਸਾਲ। ਹਾਂਜੀ 50 ਸਾਲ ਜੀ। ਇਹਨਾਂ ਨੂੰ ਨਹੀਂ ਸਰ ਬੱਗੂ ਗੋਸ਼ੇ ਨੂੰ ਇਹ ਤਾਂ 4 ਸਾਲ ਤੋਂ ਜੀ। ਅੱਛਾ ਬੱਗੂ ਗੋਸ਼ੇ ਲੱਗਿਆ ਨੂੰ 50 ਸਾਲ ਹੋ 50 ਗਏ? ਸਾਲ ਜੀ। ਬੱਗੂ ਗੋਸ਼ੇ ਜੀ ਜਿਹੜੇ ਤੁਹਾਨੂੰ ਅਸੀਂ ਵਿਖਾਉਣ ਜਾ ਰਹੇ ਹਾਂ ਉਹਨਾਂ ਦੀ ਉਮਰ 50 ਸਾਲ ਆ। 50 ਸਾਲ ਪੁਰਾਣਾ ਬਾਗ। 50 ਸਾਲ ਪਹਿਲਾਂ ਜੀ ਇਹਨਾਂ ਨੂੰ ਪਤਾ ਸੀ ਵੀ ਇੱਥੇ ਬੱਗੂ ਗੋਸ਼ੇ ਹੋ ਸਕਦੇ ਆ ਤੇ ਇਹਨਾਂ ਨੇ ਸਾਨੂੰ ਨਹੀਂ ਦੱਸਿਆ। हमें पल दो पल की बात नहीं, हाँ ये जी। 20 सदी का किस्सा है। ਹਾਂ अद्धी सदी। ਸਰ ਐਨੂੰ ਹੋ ਇਹ ਜੀ ਦੇਖੋ ਨਾ ਹੁਣ ਬਾਗ ਦੇ ਵਿੱਚ ਡੰਗਰ ਚੱਲ ਰਹੇ ਆ ਆਪਣੀ ਮੌਜ ਦੇ ਨਾਲ। ਸਾਹੀਵਾਲ ਦੀਆਂ ਗਾਵਾਂ, ਚੋਲਸਤਾਨੀ ਗਾਵਾਂ। ਤੇ ਆਹ ਬਾਗਾਂ ਦੇ ਫਾਇਦੇ ਆ ਵੀ ਇੱਕ ਤਾਂ ਸਾਰਿਆਂ ਦਾ ਰਿਜ਼ਕ ਹੈ ਇੱਥੇ। ਹਾਂ ਅੱਛਾ ਉਹ ਬੀਬੀ ਚਰਾ ਰਹੀ ਆ, ਉਹ ਨਾ ਵਿੱਚ ਲਿਓ ਜੀ, ਸੱਜੇ ਹੱਥ ਕਰ ਲਓ। ਭਾਈ ਵੀ ਆਇਆ। ਹਾਂ ਅੱਛਾ ਚਲਿਏ ਹੁਣ ਬੱਗੂ ਗੋਸ਼ਾ। ਸਿੱਧੇ ਆਪਾਂ ਬੱਗੂ ਗੋਸ਼ੇ ਚਲੇ ਜਾਣਾ। ਹਾਂਜੀ ਬੱਗੂ ਗੋਸ਼ਾ। ਇਹ ਗਾਂ ਨੂੰ ਝੋਲਾ ਖਲਾਇਆ ਵੀ ਇਹਨੇ। ਇਹਦਾ ਬੱਚਾ ਦੇ ਦੁੱਧ ਨਾਲ ਆਹ ਬੱਚਾ ਜੋ ਦੁੱਧ ਪੀਊਗਾ, ਮੈਂ ਉਹੀ ਕਹਿ ਰਿਹਾ। ਮੈਂ ਕਹਿੰਦਾ ਵੀ ਕਿਆ ਅਮਰੂਦ ਦਾ ਬਾਗ ਆ, ਕਿਆ ਬਾਤ ਆ।
ਇਹ ਕਿੰਨਾ ਅਮਰੂਦ ਲਾਇਆ ਤੁਸੀਂ? ਅਮਰੂਦ 2.5 ਏਕੜ ਜੀ ਇਹ ਜਿਹੜਾ ਤਿਆਰ ਆ, ਬਾਕੀ ਤੇ ਛੋਟਾ ਹੈ। ਅੱਛਾ 2.5 ਕਿੱਲੇ ਜੀ ਤਿਆਰ ਆ ਤੇ ਬਾਕੀ ਕਹਿੰਦੇ ਨਿੱਕਾ। ਇਹ ਤੁਹਾਡਾ ਸ਼ੌਕ ਆ ਜੀ ਇਹ ਬਾਗਾਂ ਦਾ, ਹਾਂਜੀ, ਬਾਗਾਂ ਦਾ ਸ਼ੌਕ ਜੀ। ਜਾਂ ਤੁਹਾਡੇ ਇੱਥੇ ਮਿੱਟੀ ਮੰਨਦੀ ਹੈ ਇਸ ਨੂੰ? ਨਹੀਂ ਸਰ, ਮਿੱਟੀ ਵੀ ਮੰਨਦੀ ਹੈ, ਮਗਰ ਸ਼ੌਕ ਸਾਡੇ ਕੋਲ ਜਿੱਥੇ ਵੀ ਰਕਬਾ ਸਿਰਫ ਬਾਗ ਲਾਇਆ। ਹਾਂ ਵਾਹ ਜੀ ਵਾਹ, ਪਹੁੰਚ ਗਏ ਅਸੀਂ। ਪਹੁੰਚ ਗਏ ਜੀ। ਮਾਸ਼ਾਅੱਲਾ ਜੀ ਅਸੀਂ ਪਹੁੰਚ ਗਏ ਹਾਂ ਬੱਗੂ ਗੋਸ਼ਿਆਂ ਕੋ। ਅੱਛਾ ਇੱਕ ਤਾਂ ਬੱਗੂ ਗੋਸ਼ੇ ਜਿਹੜੇ ਆ ਰੁੱਖਾਂ ਨੂੰ ਲੱਗਦੇ ਆ, ਤੇ ਇੱਕ ਬੱਗੂ ਗੋਸ਼ਾ ਇੱਧਰ ਦਿਖਾਇਓ ਜੀ, ਸਾਡੇ ਕੋਲ ਵੀ ਆ। ਆ ਬੱਗੂ ਗੋਸ਼ਾ। ਤੇਰਾ ਨਾਂ ਕੀ ਆ? ਅਵੈਸ ਅਵੈਸ। ਅੱਛਾ ਕਿਹੜੀ ਤੂੰ ਜਮਾਤ ਵਿੱਚ ਆ? ਸਕੂਲੇ ਕਿਹੜੀ ਕਲਾਸ ਚ? 1 ਅੱਛਾ ਖੇਡਦਾ ਹੁੰਨਾ? ਹਾਂ ਕੀ ਖੇਡਦਾ? ਗਿੱਲੀ ਡੰਡਾ ਗੁੱਲੀ ਡੰਡਾ ਖੇਡਦਾ? ਵਾਹ ਬਈ ਵਾਹ। ਤੇ ਟੋਲ ਤੇਰਾ ਕਿੰਨੀ ਕੁ ਦੂਰ ਜਾਂਦਾ ਟੋਲ? ਛੱਤਾਂ ਤੇ ਵਾਹ ਵਾਹ ਬੱਗੂ ਗੋਸ਼ਾ ਕਹਿੰਦਾ ਟੋਲ ਮਾਰਦਾ ਛੱਤਾਂ ਤੇ ਜਾਂਦਾ ਹੈ। ਕਿਸੇ ਦੀ ਅੱਖ ਕੁਝ ਨਾ ਮਾਰ ਦਿਓ। ਉਹ ਸ਼ਹਿਰਾਂ 'ਚ ਗਲੀਆਂ ਛੋਟੀਆਂ ਨੇ, ਫਿਰ ਉਹ ਛੱਤਾਂ ਤੇ ਜਾਣਾ ਟੋਲੋ। ਛੱਤਾਂ ਤੇ ਜਾਣਾ। ਹਾਂ, ground ਤੇ ਇਹ ਹੁੰਦੇ ਸ਼ਹਜ਼ਾਦ ਨੇ। ਸਾਹਿਬ ਦਾ ਮੁੰਡਾ ਮਾਸ਼ਾਅੱਲਾ, ਤੇ ਇਹ ਤਾਂਦਲੇ ਰਹਿੰਦਾ ਜੂੰਦੇ ਵਾਸਤਾ ਰਹਿ ਮੇਰਾ। ਮਾਸ਼ਾਅੱਲਾ ਮਾਸ਼ਾਅੱਲਾ, ਅੱਲਾਹ ਤਾਲਾ ਤੁਹਾਡੇ ਰਿਜ਼ਕ 'ਚ ਇਜ਼ਾਫਾ ਕਰੇ ਜੀ। ਮਾਲਕ ਇਹ ਨਜ਼ਰੇ ਸਾਰੀ ਬਾਤ ਤੋਂ ਬਚਾਏ। ਫਲ ਨਾਲ ਭਰੇ ਹੋਏ ਆ ਦਰਖਤ। ਹਾਏ ਆਹ ਗੱਲ ਹੁੰਦੀ ਆ। ਤੁਹਾਡਾ ਨਾਂ ਕੀ ਦੱਸਿਆ? ਮੁਹੰਮਦ ਅਸਦੁੱਲਾ ਜੀ। ਅਸਦੁੱਲਾ ਸਾਹਿਬ ਤੁਸੀਂ ਮੋਹਰੇ ਲੱਗ ਗਏ ਇਸ ਕੰਮ ਦੇ ਵਿੱਚ, ਜੀ। ਤੁਸੀਂ ਮੋਹਰੀ ਆ। ਜੀ ਹੁਣ ਕੋਈ ਬੱਗੂ ਗੋਸ਼ੇ ਦਾ ਬਾਗ ਕੋਈ ਬੰਦਾ ਲਾਊਗਾ ਨਾ, ਤੇ ਤੁਹਾਡੀ ਸਲਾਹ ਲੈ ਕੇ ਲਾਊਗਾ। ਸਰ ਇਹ ਸਭ ਤੋਂ ਬਿਹਤਰੀਨ ਆ ਫਸਲ। ਐਤਕੀ ਗਰਮੀ ਦੀ ਵਜ੍ਹਾ ਤੋਂ ਇਹਦਾ ਕੁਝ ਫਲ ਜ਼ਾਇਆ ਹੋ ਗਿਆ, ਹਾਂ ਹਾਂ, ਮਗਰ ਇਹ ਬਹੁਤ ਪ੍ਰਾਫਟ ਵਾਲੀ ਸ਼ੈ ਹੈ। ਪ੍ਰਾਫਟ ਵਾਲੀ ਇਹ ਸ਼ੈ। ਮਰੀ ਵਾਲੀ ਸਾਈਡ ਤੇ ਹੁੰਦੇ ਸੀ, ਹੂੰ ਮਗਰ ਇੱਥੇ ਵੀ ਮਰੀ ਨਾਲੋਂ ਜ਼ਿਆਦਾ ਕਾਮਯਾਬ ਆ। ਮਾਸ਼ਾਅੱਲਾ। ਦੇਖੋ ਜੀ ਕੈਸੀ ਗੱਲ ਆ, ਠੰਡੇ ਇਲਾਕਿਆਂ ਦਾ ਫਲ ਆ ਤੇ ਇਸ ਟਾਈਮ ਸਾਡੇ ਸਮੁੰਦਰੀ ਸ਼ਹਿਰ ਦੇ ਵਿੱਚ ਕਾਮਯਾਬ ਆ। ਤੇ ਅਸੀਂ ਅੱਲਾਹ ਤਾਲਾ ਦੇ ਸ਼ੁਕਰਗੁਜ਼ਾਰ ਹਾਂ ਵੀ ਜਿਹੜਾ ਫਲ ਅਸੀਂ ਸੋਚ ਨਹੀਂ ਸਕਦੇ ਇੱਥੇ ਹੋ ਸਕਦਾ, ਤੇ ਉਹ ਤੁਸੀਂ ਵੇਖ ਰਹੇ ਹੋ ਵੀ ਇੱਥੇ ਹੋਇਆ ਹੈ। ਅੱਛਾ ਅਸਦੁੱਲਾ ਸਾਹਿਬ ਜਿਹੜਾ ਇਹਦਾ ਬੂਟਾ ਉਹ ਕਿੱਥੋਂ ਲੱਭਦਾ ਵੀ ਜੇ ਲਾਣਾ ਹੋਵੇ ਕਿਸੇ ਨੇ ਬਾਗ? ਇਹ ਸਰ ਹਰ ਜਗ੍ਹਾ ਤੋਂ ਮਿਲ ਜਾਂਦਾ ਜੀ, ਪਿਸ਼ਾਵਰੋਂ ਆਉਂਦਾ ਜ਼ਿਆਦਾ, ਅੱਛਾ ਜ਼ਿਆਦਾ ਪਿਸ਼ਾਵਰ ਦਾ। ਪਿਸ਼ਾਵਰ ਤੋਂ ਜੀ। ਅੱਛਾ ਉਹ ਬੂਟਾ ਲਾ ਕੇ ਤੇ ਕਿੰਨੀ ਉਮਰ ਦੇ ਤੀਸਰੇ ਸਾਲ ਵਿੱਚ? ਜੀ, ਤੀਸਰੇ ਸਾਲ ਤੀਸਰੇ ਸਾਲ। ਜੀ। ਅਸਦੁੱਲਾ ਸਾਹਿਬ ਦੱਸਦੇ ਆ ਵੀ ਤੀਸਰੇ ਸਾਲ ਨਾ ਉਹ ਬੂਟਾ ਫਲ ਦਿੰਦਾ। ਆਪਾਂ ਇੱਥੇ ਆ ਜਾਈਏ, ਇੱਥੇ ਖਲੋ ਜੰਨੇ ਮਗਰੋਂ ਫਿਰ ਦਿਖਾਉਂਦਾ ਰਹੂਗਾ। ਤੀਸਰੇ ਸਾਲ ਉਹ ਕਹਿੰਦੇ ਜੀ ਫਲ ਲੈ ਲੈਂਦਾ। ਅੱਛਾ ਇਹਦੇ ਵਾਸਤੇ ਕੋਈ ਖਾਸ ਹਦਾਇਤ ਕੀ ਆ? ਇਹਨੂੰ ਕੋਈ ਬਿਮਾਰੀ ਆਂਦੀ ਹੈ, ਇਹਨੂੰ ਕੋਈ ਖਾਦ ਪਾਣੀ ਹੈ ਇਹਨੂੰ? ਸਰ ਇਹਨੂੰ ਕੋਈ ਬਿਮਾਰੀ ਨਹੀਂ, ਅੱਛਾ ਜੀ। ਕੋਈ ਬਿਮਾਰੀ ਨਹੀਂ। ਸਿਰਫ ਜਦੋਂ ਇਹਦਾ ਨੁਕਸਾਨ ਹੋਵੇ ਜ਼ਿਆਦਾ ਆਂधी ਚੱਲਣਾ ਹਨੇਰੀ ਦੇ ਨਾਲ ਹੀ ਆ, ਨਹੀਂ ਤੇ ਕੋਈ ਇਹਦਾ ਲਈ ਬਿਮਾਰੀ ਕੋਈ ਨਹੀਂ। ਹਨੇਰੀ ਜੀ ਫਲ ਡਿੱਗਦਾ ਇਹਦਾ? ਹਾਂਜੀ, ਜਿਸ ਤਰ੍ਹਾਂ ਅੰਬ ਘਿਰ ਜਾਂਦਾ। ਅੰਬ ਘਿਰਦਾ। ਤੇ ਇਹ ਜੀ ਕੋਈ ਇਹਦੀ ਛੰਗਾਈ ਛੰਗੂਈ ਕਰਨੀ ਹੁੰਦੀ ਆ ਜਾਂ ਇਹਨੂੰ ਖੁੱਲਾ? ਨਹੀਂ ਸਰ, ਛੰਗਾਈ ਇਹਦੀ ਬਿਲਕੁਲ ਨਹੀਂ ਕਰਨੀ। ਅੱਛਾ ਤੁਹਾਡੇ ਉਹ ਬੂਟੇ ਦੇ ਉੱਤੇ ਮਾਲੂਮ ਇਸ ਤਰ੍ਹਾਂ ਹੁੰਦਾ ਵੀ ਜਿਵੇਂ ਉਹ ਛੰਗਾਈ ਕੀਤੀ ਹੈ ਜਾਂ ਟੁੱਟਿਆ ਹੋਇਆ? ਟੁੱਟਿਆ ਹੋਇਆ ਜੀ ਇਹ। ਅੱਛਾ ਇਹ ਟੁੱਟ ਜਾਂਦਾ ਹਨੇਰੀ 'ਚ? ਹਾਂਜੀ। ਇਹ ਕੱਚਾ ਹੁੰਦਾ? ਹਾਂਜੀ। ਇਹਦੀ ਲੱਕੜ ਕਿਵੇਂ, ਕਿਹੜੇ ਰੁੱਖ ਦੇ ਨਾਲ ਦੀ ਆ? ਨਸੂੜੇ ਦੇ ਨਾਲ ਦੀ ਤਾਂ ਨਹੀਂ? ਦਸੂੜੇ ਦੇ ਨਾਲੋਂ ਤਾਂ ਮਜ਼ਬੂਤ ਆ ਜੀ, ਅੱਛਾ ਮਗਰ ਹਨੇਰੀ ਦੇ ਨਾਲ ਤੇ ਸਾਰੇ ਰੁੱਖ ਹੀ ਟੁੱਟ ਜਾਂਦੇ ਜੀ। ਹਾਂ। ਹੁਣ ਇਹਨਾਂ ਦੀ ਉਮਰ ਵੀ 50 ਸਾਲ ਹੋ ਗਈ ਜੀ। ਅੱਛਾ ਇਹ ਐਡਾ ਕੱਚਾ ਨਹੀਂ ਹੈ, ਉਹ ਦੱਸਦੇ ਆ ਵੀ ਕਿਤੇ ਹਨੇਰ ਹੀ ਵੱਡਾ ਆਇਆ ਤੇ ਉਦੋਂ ਜਾ ਕੇ ਟੁੱਟਿਆ ਇਹ। ਕਿੱਲੇ 'ਚ ਕਿੰਨੇ ਪੌਦੇ ਲਾਉਂਦੇ ਜੀ? ਕਿੱਲੇ 'ਚ 80 ਪੌਦੇ ਜੀ। ਫਾਸਲਾ ਕੀ ਰੱਖਦੇ? 25 ਫੁੱਟ ਜੀ। 25 ਫੁੱਟ ਫਾਸਲੇ ਤੇ 80 ਬੂਟੇ ਕਿੱਲੇ ਦੇ ਵਿੱਚ ਲੱਗਣੇ। ਤੇ ਇਹਨਾਂ ਦਾ ਜੀ ਜੇ ਹਿਸਾਬ ਲਾਈਏ ਵੀ ਇਹ ਕਿਹੜੇ ਮਹੀਨੇ ਤੋਂ ਕਿਹੜੇ ਮਹੀਨੇ ਤੱਕ ਫਲ? 11ਵੇਂ ਮਹੀਨੇ 'ਚ ਇਹਦੇ ਪੌਦੇ ਲਾਏ ਜਾ ਸਕਦੇ ਜੀ। 11ਵੇਂ ਚ ਇਹਦੇ ਪੌਦੇ ਲੱਗਦੇ। ਹਾਂਜੀ। ਇਹ ਸਾਉਣ ਭਾਦੋਂ ਬਣਦਾ? ਨਹੀਂ ਸਰ 11ਵਾਂ ਹੁਣ ਤੇ 6ਵਾਂ ਮਹੀਨਾ 'ਚ ਜੀ। ਅੱਛਾ ਸਿਆਲਾ ਸ਼ੁਰੂ ਹੋ ਜਾਂਦਾ। ਹਾਂਜੀ। ਤੇ ਮੈਂ ਪੁੱਛਦਾ ਸੀ ਵੀ ਇਹਦਾ ਸਾਉਣ ਭਾਦੋਂ ਦੇ ਵਿੱਚ ਇਹਦਾ ਫਲ ਲੈ ਜਾਣਾ ਜੀ। ਸਾਉਣ ਭਾਦੋਂ ਜਾ ਕੇ ਪੱਕਣਾ? ਹਾਂਜੀ। ਅੱਛਾ ਇਹ ਜਿਹੜਾ ਫਲ ਸਾਨੂੰ ਦਿਖ ਰਿਹਾ ਇਹ ਕੱਚਾ? ਕੱਚਾ ਜੀ, ਬਿਲਕੁਲ ਕੱਚਾ। ਹਜੇ ਬਿਲਕੁਲ ਕੱਚਾ ਹੈ। 250 ਗ੍ਰਾਮ ਤੱਕ ਇਹਦਾ weight ਹੋ ਜਾਣਾ ਇੱਕ ਫਲ ਦਾ? ਜੀ। ਮਾਸ਼ਾਅੱਲਾ ਇਹ ਤਾਂ ਬੜਾ ਪਾਈਆ ਜੀ, ਇਹਦਾ ਪਾਈਆ ਦਾ ਫਲ ਹੋ ਜਾਣਾ। ਅੱਲਾਹ ਤਾਲਾ ਕਾਮਯਾਬ ਰੱਖੇ। ਮਾਸ਼ਾਅੱਲਾ ਵਾਵਾ ਤੇ ਹਾਂ। ਦੂਰ ਚਲੀ ਜਾਂਦੀ ਗੱਲ। ਇਦਾਂ ਹੀ ਰੱਬ ਕਾਮਯਾਬ ਰੱਖੇ। ਅੱਛਾ ਜੀ ਇਹਦਾ ਫਿਰ ਤੁਸੀਂ ਵੇਚਦੇ ਕਿੱਥੇ ਆ? ਕੋਈ ਸਰ ਸਮੁੰਦਰੀ ਫੈਸਲਾਬਾਦ। ਅੱਛਾ ਜੀ। ਅੱਛਾ ਇਹ ਕੋਈ ਨਹੀਂ, ਸਫ਼ਰ ਬਹੁਤਾ ਨਹੀਂ ਕਰਨਾ, ਆਪਣੇ ਸ਼ਹਿਰ 'ਚ ਹੀ ਵਿਕ ਆਪਣੇ ਜਾਂਦਾ? ਸ਼ਹਿਰ 'ਚ ਵਿਕ ਜਾਂਦਾ ਜੀ, ਚੰਗੇ ਰੇਟ ਨਾਲ ਵਿਕ ਚੰਗੇ ਰੇਟ। ਇਹਦੀ ਜਿਹੜੀ ਉਹ ਕਿੰਨੀ ਕੁ ਡੱਲ ਬਣਾ ਕੇ ਵੇਚਦੇ ਆ? ਇਹਦਾ 11 ਤੋਂ 12 ਕਿਲੋ ਦੀ ਪੈਕਿੰਗ ਹੁੰਦੀ ਜੀ। ਪੇਟੀ? ਪੇਟੀ ਜੀ, ਅੱਛਾ। ਲੱਕੜ ਦੀ ਪੇਟੀ ਹੁੰਦੀ, ਲੱਕੜ ਦੀ ਪੇਟੀ। ਔਰ ਤਕਰੀਬਨ ਉਹ 1000 ਰੁਪਏ ਦੀ ਸਾਡੀ ਸੇਲ ਹੋ ਜਾਂਦੀ ਜੀ। 1000 ਰੁਪਏ ਦੀ? ਜੀ। ਮਾਸ਼ਾਅੱਲਾ। ਤੇ ਇਹ ਜਿਹੜਾ ਫਲ ਆ ਇਹਦਾ ਕੋਈ ਗਾਂ ਜੂਸ ਜਾਸ ਵੀ ਕੀ ਨਹੀਂ ਬਣਦਾ? ਸਰ, ਇਹਨੂੰ ਜਿਸ ਤਰ੍ਹਾਂ ਸੇਬ ਨੂੰ ਖਾਂਦੇ ਆ ਉਸ ਤਰ੍ਹਾਂ ਇਹਨੂੰ ਖਾਂਦੇ ਆ। ਹਾਂ। ਮਿਹਦੇ ਵਾਸਤੇ ਬੜੀ ਅੱਛੀ ਸ਼ੈ ਹੈ। ਜਦੋਂ ਤੁਸੀਂ ਇਹਨੂੰ ਖਾਓਗੇ ਤੁਹਾਨੂੰ ਭੁੱਖ ਬਹੁਤ ਜ਼ਿਆਦਾ ਲੱਗੇਗੀ।
ਹਾਂ ਬੱਗੂ ਗੋਸ਼ਾ ਖਾ ਕੇ ਬੱਗੂ ਗੋਸ਼ਾ ਖਾ ਇਹ ਤਾਂ ਬੜੀ ਫਿਰ ਤਾਂ ਅਮਰੂਦ ਵਾਲਾ ਹਿਸਾਬ ਆ। ਹਾਂਜੀ ਜ਼ਾਇਕਾ ਇਹਦਾ ਐਡਾ ਸਵਾਦੀ ਹੁੰਦਾ, ਜਿਹੜੇ ਬੰਦੇ ਨੇ ਨਹੀਂ ਖਾਇਆ ਨਾ ਤੇ ਸੌਣ ਭਾਦੋਂ 'ਚ ਖਾ ਲਿਓ, ਉਦੋਂ ਪਕਣਾ ਹੈ। ਇੱਕ ਬੂਟੇ ਤੋਂ ਕਿੰਨਾ ਕੁ ਫਲ ਲੈ ਜਾਂਦਾ? ਸਰ ਇੱਕ ਬੂਟੇ ਤੋਂ ਤਕਰੀਬਨ 25 ਪੇਟੀਆਂ ਲੈ ਜਾਂਦੀਆਂ ਜੀ। ਮਾਸ਼ਾਅੱਲਾ 25 ਪੇਟੀਆਂ ਹਾਂਜੀ ਇੱਕ ਬੂਟੇ ਤੋਂ, ਤੇ ਇੱਕ ਕਹਿ ਲਓ ਵੀ ਸਿੱਧਾ 25000 ਹੈ ਇੱਕ ਜੀ ਬੂਟਾ। ਸਿੱਧਾ 25000 ਤੇ 80 ਬੂਟੇ ਸੀਗੇ, 80 ਬੂਟੇ ਜੀ। 80 ਨੂੰ 25 ਨਾਲ ਜਰਬ ਦੇ ਲਓ ਤੇ ਤੁਹਾਨੂੰ ਆਪੇ ਪਤਾ ਲੱਗ ਜੂ ਆਮਦਨ ਕਿੰਨੀ। ਤੁਸੀਂ ਦਿਓ ਪਰਨ ਹੋ ਕੇ, ਅਸੀਂ ਗੱਲ ਕਰਦੇ। ਇਹ ਦਲਨ ਦਾ ਮੁੰਡਾ ਪੜਿਆ ਹੋਇਆ। ਅੱਛਾ ਇਹਦਾ ਜਿਹੜਾ ਬਾਗ ਲੱਗਣਾ ਜੀ ਅਸਦ ਸਾਹਿਬ, ਇਹਦੇ ਬਾਗ ਦੇ ਵਿੱਚ ਕੋਈ ਹੋਰ ਫਸਲ ਲੱਗ ਸਕਦੀ ਹੈ? ਬਿਲਕੁਲ ਲੱਗ ਸਕਦੀ ਜੀ। 4 ਸਾਲ ਜੋ ਮਰਜ਼ੀ ਲਾਓ ਤੁਸੀਂ, ਅੱਛਾ 4 ਸਾਲ ਟਾਈਮ ਤੱਕ ਜੋ ਇਹਦੇ 'ਚ ਮਰਜ਼ੀ ਲਾਓ ਫਸਲ ਲੱਗ ਸਕਦੀ। ਹਾਂਜੀ। ਮਾਸ਼ਾਅੱਲਾ ਪੁੱਛ ਕੇ ਤੋੜਿਆ? ਉਹ ਨਹੀਂ ਸਾਰੇ ਕਿਹੋ ਜੀ ਗੱਲ ਕਰਨ। ਨਹੀਂ ਮੈਂ ਕਿਹਾ ਵੀ ਉਹ ਕੋਈ ਮਸਲਾ ਭਾਈ ਨੂੰ ਪੁੱਛਿਆ, ਭਾਈ ਇਹ ਤੁਹਾਡਾ ਬੇਟਾ ਜੀ? ਇਹ ਮੇਰਾ ਭਤੀਜਾ ਹੈ ਜੀ। ਅੱਛਾ ਮਾਸ਼ਾਅੱਲਾ ਜੀ। ਇਹਨੂੰ ਕਿਹਾ ਤੋੜ ਕੇ ਦੇ। ਹਾਂ ਇਹ ਇਹ ਵੀ ਵੀ ਜਾਣਦਾ। ਇੱਥੇ 2-3 ਹੈਗੀਆਂ, ਇੱਕ ਵੈਰਾਈਟੀ ਨਹੀਂ ਹੈ। ਮੈਂ ਇੱਕ ਉਹ- ਬੱਗੂ ਗੋਸ਼ਾ ਜੀ, ਇੱਕ ਨਾਸ਼ਪਾਤੀ ਉਹਨੂੰ ਇੱਕ ਮਿੰਟ ਮੈਂ ਨਾਖਾਂ ਪੁੱਛ ਕਹਿ ਰਿਹਾ। ਲਓ, ਨਾਸ਼ਪਾਤੀ ਕਹਿ ਲਓ, ਤੁਸੀਂ ਦੱਸ ਰਹੇ ਸੀ 4 ਸਾਲ ਤੱਕ ਇਹ 'ਚ ਫਸਲ ਲੱਗ ਜਿਹੜੀ ਸਕਦੀ। ਮਰਜ਼ੀ ਫਸਲ ਲਾ ਸਕਦੇ ਜੀ। 4 ਸਾਲ ਉਮਰ ਤੱਕ। ਜੀ ਹਾਂ ਆ ਵੀ ਬੜਾ ਪਤੇ ਦੀ ਗੱਲ ਆ। ਯਾਨੀ ਜਦੋਂ ਫਲ ਆ ਜਾਏਗਾ ਉਧਰੋਂ ਵੀ ਫਿਰ ਸ਼ੁਰੂ ਹੋ ਜਾਊਗਾ, ਜਦੋਂ ਤੱਕ ਫਲ ਨਹੀਂ ਹੈ ਉਦੋਂ ਤੱਕ ਫਸਲ ਲੱਗ ਹਾਂਜੀ ਸਿਰਫ ਕਮਾਦ ਨਹੀਂ ਲਾ ਸਕਦੇ। ਕਮਾਦ ਲਾਓਗੇ ਜਦੋਂ ਕਮਾਦ ਵੱਡਾ ਹੋਏਗਾ ਉਹ ਫਿਰ ਛੋਟੇ ਬੂਟੇ ਜ਼ਾਇਆ ਹੋ ਇਹ ਤਾਂ ਜਾਣਗੇ। ਮਾਸ਼ਾਅੱਲਾ ਜੀ 20 ਲੱਖ ਬਣ ਜਾਂਦਾ ਤਕਰੀਬਨ। ਅੱਛਾ 20 ਲੱਖ ਦਿੱਲੀ ਜ਼ਰਾ ਹਾਂਜੀ 20 ਲੱਖ ਰੁਪਏ ਆਮਦਨ ਆ ਜਿਹੜੀ ਅਸਦ ਸਾਹਿਬ ਦੱਸ ਰਹੇ ਆ, ਆਪਣੇ ਹੱਥੀ ਕਮਾ ਕੇ, ਕਿਸੇ ਕੋ ਸੁਣੀ ਸੁਣਾਈ ਨਹੀਂ, ਹੱਡ ਬੀਤੀ ਗੱਲ ਕਰ ਰਹੇ ਆ ਵੀ ਉਹ ਕਹਿੰਦੇ ਆ ਵੀ ਇਹ ਬੜੀ ਮੋਟੀ ਫਸਲ ਆ, ਕਾਮਯਾਬ ਫਸਲ ਆ, ਇਹ ਲਾਣੀ ਚਾਹੀਦੀ ਆ। 20 ਲੱਖ ਰੁਪਈਆ ਇੱਕ ਫਲ ਦਾ, ਇੱਕ ਵਾਰੀ ਫਲ ਦਿੰਦੇ ਸਾਲ 'ਚ? ਜੀ ਇੱਕ ਵਾਰੀ ਜੀ। ਅੱਛਾ ਇਹਨਾਂ ਨੂੰ ਜਿਹੜਾ ਆ ਲੱਗ ਗਿਆ ਹੁਣ ਫਲ, ਇਹਨੂੰ ਕੋਈ ਕੀੜਾ ਪਤੰਗਾ ਸਰ ਇਹਨੂੰ ਕੋਈ ਮਸਲਾ ਨਹੀਂ ਜੀ, ਅੱਛਾ ਕੋਈ ਮਸਲਾ। ਇਹਨੂੰ ਜੇ ਡੰਗ ਡੁੰਗ ਮਾਰ ਸ਼ੁਰੂ ਦੇ ਵਿੱਚ ਇਹਨੂੰ ਤੇਲੇ ਦੀ ਇੱਕ ਸਪਰੇਅ ਕਰੀ ਦੀ। ਉਹ ਤਾਂ ਪੱਤਿਆਂ ਵਾਸਤੇ। ਹਾਂ ਜੀ ਨਹੀਂ ਤੇ ਕੋਈ ਮਸਲਾ ਨਹੀਂ। ਅੱਛਾ ਉਹ ਮਸਲਾ ਕੋਈ ਨਹੀਂ। ਲਓ ਜੀ ਬਿਮਾਰੀ ਵੀ ਕੋਈ ਨਹੀਂ, ਇਹਦੇ ਨਾਲ ਤਾਂ ਫਲ ਹੀ ਕੋਈ ਨਹੀਂ। ਕੋਈ ਮਸਲਾ ਨਹੀਂ। ਮਾਸ਼ਾਅੱਲਾ ਮਸਲਾ ਹੋਵੇ ਵੀ ਨਾ ਅੱਲਾ ਕਰੇ। ਅਮਰੂਦ ਨੂੰ ਜਿਹੜੇ ਆ ਸੈਂਕੜੇ ਮਸਲੇ ਆ, ਹਾਂਜੀ ਬਹੁਤ ਬਹੁਤ ਮਸਲੇ ਜੀ। ਬਹੁਤ ਅਮਰੂਦ ਨੂੰ ਤਾਂ ਬਹੁਤ ਮਸਲੇ। ਇਹਨੂੰ ਕੋਈ ਮਸਲਾ ਨਹੀਂ, ਹਾਂ ਵੇਚਣ 'ਚ ਕੋਈ ਮੁਸ਼ਕਲ ਕੋਈ ਮੁਸ਼ਕਲ ਨਹੀਂ ਜੀ। ਜਿੰਨੀ ਮਰਜ਼ੀ ਪੇਟੀਆਂ ਜਿੰਨੀ ਮਰਜ਼ੀ ਜਿੰਨਾ ਮਰਜ਼ੀ ਹੋਵੇ ਵਿਕਦਾ ਹੈ। ਡਾਊਨ ਤੋਂ ਡਾਊਨ ਮੰਡੀ ਕਿੱਥੇ ਤੱਕ ਜਾਂਦੀ ਜੀ? ਡਾਊਨ ਤੋਂ ਡਾਊਨ ਮੰਡੀ ਜਦੋਂ ਕੋਈ ਨੇਰ ਨੂੰ ਰਾਜ ਵੀ ਉਦੋਂ 600-700 ਤੇ ਆਵੇ, ਜਿਹੜਾ ਫਲ ਜ਼ਾਇਆ ਹੋਣ ਦੀ ਸ਼ਕਲ 'ਚ। ਨਹੀਂ ਤੇ 1000 ਰੁਪਏ ਤੋਂ ਇਹਦਾ ਥੱਲੇ ਪੇਟੀ ਨਹੀਂ ਜਾਂਦੀ। ਤੇ ਜ਼ਿਆਦਾ ਤੋਂ ਜ਼ਿਆਦਾ ਕਿੱਥੇ ਤੱਕ? ਤੇ ਜ਼ਿਆਦਾ ਤੋਂ ਜ਼ਿਆਦਾ ਵੀ ਇਹ ਇੰਨੇ ਕੀ ਰਹਿੰਦੀ? ਇੰਨੀ ਕੁ ਰਹਿੰਦੀ ਜੀ। ਅੱਛਾ ਅਸਦ ਸਾਹਿਬ ਕਿੰਨੇ ਕੁ ਬੂਟੇ ਆ ਆਪਣੇ ਕੋਲ ਇਸ ਟਾਈਮ? ਸਾਰੇ ਸਾਡੇ ਕੋਲ ਇਸ ਵੇਲੇ 50 ਤੋਂ 60 ਬੂਟੇ ਆ। 50-60 ਬੂਟੇ ਆ। ਹਾਂਜੀ ਬੂਟੇ ਹੁਣ ਇਹ ਪੁਰਾਣੇ ਹੋਣ ਦੀ ਵਜ੍ਹਾ ਨਾਲ ਜ਼ਾਇਆ ਹੋਣੇ ਸ਼ੁਰੂ ਹੋ ਗਏ, ਸੁੱਕਣੇ ਸ਼ੁਰੂ ਹੋ ਗਏ। ਜੀ 50 ਸਾਲ ਮੂੰਹ ਨਾ ਕਹਿਣਾ ਸੌਖਾ, ਇੱਕ ਨਸਲ ਆਪਣੀ ਹੰਢਾ ਜਾਂਦੀ ਹੈ ਬਿਲਕੁਲ ਜ਼ਿੰਦਗੀ। 50 ਸਾਲ ਦੁਬਾਰਾ ਨਹੀਂ ਲਾਏ ਛੋਟੇ। ਨਹੀਂ ਹੁਣ 11ਵੇਂ ਮਹੀਨੇ ਚ ਲਾਵਾਂਗੇ ਉਹ ਜੀ। ਕਹਿੰਦੇ ਲਾਣੇ 11ਵੇਂ। ਅੱਛਾ ਇਹ ਜਿਹੜੇ ਹੁਣ ਤੁਹਾਡੇ ਕੋਲ 50 ਬੂਟੇ ਆ, 50 ਸਾਲ ਦੇ ਬੂਟੇ ਆ, ਤੁਹਾਡੇ ਕੋਲ ਇਹ ਕੋਈ ਗੌਰ ਕੀਤਾ ਵੀ ਇਹਦੇ ਵਿੱਚ ਵੀ ਕੋਈ ਵੱਖਰੀ ਕੋਈ ਨਸਲ ਹੁੰਦੀ ਆ ਜਾਂ ਸਾਰੇ ਬੂਟੇ ਇੱਕ ਤਰ੍ਹਾਂ ਦੇ ਆ ਸਰ ਇਹਨਾਂ ਚ ਇੱਕ ਜਿਹੜਾ ਦੇਸੀ ਆ, ਅੱਛਾ ਇਹਨੂੰ ਇੱਕ ਕਲਮ ਨੂੰ ਪੇਂਦ ਕਰਦੇ ਆ, ਉਹਨੂੰ ਜਿਹੜਾ ਹੈ ਫਾਰਮੀ ਕਹਿ ਲਓ। ਅੱਛਾ ਇੱਕ ਅੱਛਾ ਜਿਹੜਾ ਦੇਸੀ ਇਹਨੂੰ ਨਾ ਖਾ ਕੇ ਆ ਜਾਂਦਾ, ਇਹਨੂੰ ਬੱਗੂ ਗੋਸ਼ਾ ਕਿਹਾ ਜਾਂਦਾ। ਵਾਹ 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 ਵਾਹ, ਸਾਰੀ ਉਮਰ ਇਹ ਨਹੀਂ ਸੀ ਪਤਾ ਲੱਗਣਾ। ਹਾਂਜੀ। ਇਹਦੀ ਵੰਡ ਜਿਹੜੀ ਆ ਸਾਡੇ ਬਜ਼ੁਰਗਾਂ ਨੇ ਅਸਦ ਸਾਹਿਬ ਨੇ ਕੀਤੀ ਆ, ਕਹਿੰਦੇ ਵੀ ਜਿਹੜਾ ਦੇਸੀ ਬੂਟਾ ਨਾ ਉਹਨੂੰ ਨਾਕ ਸਾਦੇ ਆ, ਜਿਹਨੂੰ ਕਲਮ ਕਰਦੇ ਆ ਉਹਨੂੰ ਬੱਗੂ ਹਾਂਜੀ, ਗੋਸ਼ਾ ਬੱਗੂ ਸਾਦੇ, ਗੋਸ਼ਾ ਜੀ। ਤੇ ਨਾਸ਼ਪਾਤੀ ਇਹਨੂੰ ਹੀ ਨਾਸ਼ਪਾਤੀ ਕਹਿੰਦੇ ਇਹਨੂੰ ਜੀ। ਨਾਸ਼ਪਾਤੀ ਕਹਿੰਦੇ। ਇਹ ਤਾਂ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਸਾਦਿਆਂ ਨਾਲ। ਤੇ ਜਿਹੜੇ ਹੁਣ ਪੇਂਦ ਹੋਣ ਲੱਗੇ ਆ ਜੀ, ਉਹਨਾਂ 'ਚ ਕੀ ਖੂਬੀਆਂ ਤੇ ਦੇਸੀ 'ਚ ਕੀ ਖੂਬੀਆਂ? ਦੇਸੀ ਜਿਹੜਾ ਜੀ ਲੇਟ ਤਿਆਰ ਹੁੰਦਾ ਹੈ। ਦੇਸੀ ਲੇਟ ਤਿਆਰ, ਹਾਂਜੀ ਜਿਹੜਾ ਕਲਮ ਲੱਗੀ ਆ ਉਹ ਚੌਥੇ ਸਾਲ ਉਹ ਅੱਛਾ ਫਲ ਦੇਣਾ ਸ਼ੁਰੂ ਕਰ ਦਿੰਦਾ। ਤੇ ਦੇਸੀ ਚੌਥੇ ਸਾਲ ਤੋਂ ਬਾਅਦ ਉਹ 5 ਤੋਂ 6 ਸਾਲ ਲੈ ਜਾਂਦਾ ਜੀ। ਅੱਛਾ ਤੇ ਤੁਸੀਂ ਖਾ ਕੇ ਤਾਂ ਦੋਵੇਂ ਦੇਖੇ ਹੋਣੇ, ਅਸੀਂ ਤਾਂ ਹੱਟੀਆਂ ਤੋਂ ਲੈ ਕੇ ਖਾਂਦੇ ਰਹੇ ਹਾਂ, ਸਾਡੇ ਤਾਂ ਨਹੀਂ ਹੁਣ ਚੇਤੇ ਵੀ ਦੇਸੀ ਤੇ ਪੇਂਦ 'ਚ ਕੋਈ ਖਾਣ 'ਚ ਵੀ ਫਰਕ ਹੈ? ਬਹੁਤ ਫਰਕ ਜੀ। ਜਿਹੜਾ ਪੈਂਦੀ ਆ ਉਹ ਸ਼ੁਰੂ 'ਚ ਹੀ ਮਿੱਠਾ, ਹਾਂ ਉਹਨੂੰ ਹੁਣ ਵੀ ਤੁਸੀਂ ਖਾਓਗੇ ਤਾਂ ਤੁਹਾਨੂੰ ਮਿੱਠਾ ਲੱਗੇਗਾ। ਅੱਛਾ ਇਹ ਜਿਹੜਾ ਹੈ ਇਹ ਕੌੜਾ ਲੱਗੇਗਾ ਜੀ। ਅੱਛਾ ਹਾਂਜੀ ਪੈਦਾਵਾਰ ਦੀ ਉਹ ਕਲਮ ਹੀ ਲੱਗਦੀ ਹੈ ਜੀ। ਨਹੀਂ ਕਲਮ ਨਹੀਂ, ਕਲਮ ਪਹਿਲੇ ਇਹਦੇ ਥੱਲੇ ਜਿਹੜਾ ਉਗਦਾ ਹੈ ਉਹਨੂੰ ਕਹਿੰਦੇ ਜਾੜਾ, ਉਹਦੇ ਉੱਪਰ ਫਿਰ ਜਿਹੜੀ ਕਲਮ ਲੱਗਦੀ ਹੈ। ਅੱਛਾ ਅੱਛਾ ਜਿਸ ਤਰ੍ਹਾਂ ਉਹ ਦੇਖੋ ਨਾ ਬੂਟਾ ਦੇ ਥੱਲੇ। ਆ ਦਿਖਾਣੇ। ਮੈਂ ਕਿਹਾ ਪੈਦਾਵਾਰ ਦਾ ਹੀ ਫਰਕ ਹੈ ਵੈਰਾਈਟੀ ਦੇ ਹਿਸਾਬ ਨਾਲ। ਹਾਂਜੀ ਬਿਲਕੁਲ ਕਿਹੜੀ ਫਰਕ। ਦੀ ਪੈਦਾਵਾਰ ਜ਼ਿਆਦਾ? ਬੱਗੂ ਗੋਸ਼ੇ ਦੀ ਜੀ। ਬੱਗੂ ਗੋਸ਼ਾ ਯਾਨੀ ਜਿਹੜਾ ਪਿਓਂਦ ਹੋਇਆ ਹੈ। ਹਾਂਜੀ ਉਹ ਫਿਰ ਹਾਈਬ੍ਰਿਡ 'ਚ ਆ ਗਿਆ ਨਾ? ਹਾਂ ਤਿਆਰ ਹੋ ਗਿਆ। ਹਾਂ ਹਾਈਬ੍ਰਿਡ। ਕੀ ਦੇਖਣ ਲੱਗੇ ਆਪਾਂ? ਇਹ ਸ਼ੈ ਉਗਦੀ ਜੀ। ਅੱਛਾ ਇਦਾਂ ਇਹਨੇ ਬੱਚਾ ਦਿਆ ਇਹਨੇ ਅੱਛਾ ਇਸ ਬੂਟੇ ਨੇ, ਇਹਨੂੰ ਹੁਣ ਪੱਟ ਲੈਣਾ ਇਦਾਂ? ਹਾਂਜੀ ਇਹਨੂੰ ਪੱਟ ਕੇ ਤੇ ਫਿਰ ਇਹਨੂੰ ਪੇਂਦ ਕਰਨਾ ਜੀ। ਅੱਛਾ ਇਹਨੂੰ ਪੇਂਦ ਕਰਨਾ। ਹਾਂਜੀ
ਉਹ ਫਿਰ ਜਿਹੜਾ ਅੱਗੇ ਕਰੋਗੇ ਜੀ ਤੇ ਇਹ ਤੁਸੀਂ ਆਪਣੇ ਬਾਗ ਤੋਂ ਗਾਂ ਬਾਗ ਬਣਾ ਸਕਦੇ ਜੀ ਬਿਲਕੁਲ ਜੀ। ਯਾਨੀ ਕਿ ਬੀਜ ਤੋਂ ਹੀ ਉਗਦਾ ਨਾ ਪਹਿਲੇ ਤਾਂ। ਜੜ ਤੋਂ ਉਗਦਾ ਹੈ ਜੀ। ਵੀ ਨਹੀਂ ਤੈਨੂੰ ਦੱਸ ਰਹੇ ਜੜ ਬੱਚਾ ਕੱਢ ਰਹੀ ਜਿਵੇਂ ਖੱਜੀ ਦਾ ਬੱਚਾ ਨਹੀਂ ਕੱਢਦਾ ਇਦਾਂ ਇਹ ਬੱਚਾ ਕੱਢਦਾ ਉਹਨੂੰ ਪੱਟ ਕੇ ਗਾਂ ਰੱਖਣਾ ਤੇ ਫਿਰ ਉਹਨੂੰ ਪੇਂਦ ਕਰਨਾ ਮੌਸਮ ਤੇ ਆ ਕੇ ਗੱਲ ਨੂੰ ਸਮਝਿਆ ਕਰ ਉਹੀ ਪੁੱਛ ਰਿਹਾ ਪੇਂਦ ਆ ਹੁੰਦੀ ਇਹਦੀ ਸ਼ਾਨ। ਹਾਂਜੀ ਨਹੀਂ ਇਹ ਆਪਣੇ ਕੋ ਦੇਸੀ ਆ ਕਿ ਨਹੀਂ ਜੀ ਇਹ ਤੇ ਬੱਗੂ ਕੁਛ ਹੈ। ਆਹ ਦੇਸੀ ਹੈ ਜਿਹੜਾ ਤੁਹਾਡੇ ਹੱਥ ਦੇ ਵਿੱਚ। ਵਿੱਚੋਂ ਕੁਝ ਅੱਛਾ ਅੱਛਾ ਜਿਹੜਾ ਇਹ ਗੋਲ ਆ, ਅਗਰ ਇਹਨੂੰ ਇਹ ਗੋਲ ਦੇਸੀ ਆ, ਉਹ ਉਖਾੜ ਕੇ ਲਾ ਦਿੱਤਾ ਜਾਵੇ ਨਾ ਜੀ, ਉਹ ਸਰਾਈ ਟੈਬ ਆ, ਦੇਖੋ ਨਾ ਉਹ ਤਾਰੋ ਇੱਕ। ਹਾਂ ਨਹੀਂ ਤਾਰਨਾ ਕੰਨ ਉਤਾਰ ਲਓ। ਨਹੀਂ ਜੀ ਫਾਲਾ ਕੱਚਾ ਜੇ ਆ ਫਰਕ ਆ ਤੇ ਹੁਣ ਦੇਖੋ ਮਲਾਈ ਵਾਲਾ ਦੇਸੀ ਹਾਂ ਆ ਫੁੱਟਬਾਲ ਲੈ ਆ ਫਰਕ ਆ ਇਹਦੀ ਜਿਲਦ ਦੇਖੋ ਜੀ। ਹਾਂ ਉਹ ਉਹਦੀ ਤੋਂ ਜਿਲਦ ਮੁਲਾਇਮ ਆ ਹਾਂਜੀ ਤੇ ਉੱਤੇ ਕੋਈ ਸ਼ੈ ਲੈ ਕੋਈ ਗੱਲ ਹੋਈ ਕੋਈ ਮਸਲਾ ਸਾਰਾ। ਹੁਣ ਛੇਤੀ ਦੋਵੇਂ ਹੋ ਦਿਖਾ ਦੇਣਾ। ਆ ਦੇਖੋ ਜੀ ਆ ਫਰਕ ਆ ਆ ਹੁਣ ਤੁਸੀਂ ਦੇਖ ਆ ਲਓ ਦੇਸੀ ਆ, ਆ ਦੇਸੀ ਆ ਜੀ ਇਹਨੂੰ ਕੀ ਸੱਦੇ ਨਾਖ ਜੀ। ਨਾਖ ਆ ਬੱਗੂ ਗੋਸ਼ਾ ਇਹ ਗੱਲ ਤੁਹਾਡੇ ਕੰਮ ਆਉਗੀ ਤੁਹਾਨੂੰ ਕਿਸੇ ਨੇ ਨਹੀਂ ਦੱਸਣੀ ਇਹ ਜਿਹੜੀ ਅਸਦ ਸਾਹਿਬ ਨੇ ਦੱਸੀ ਬੜਾ ਚੰਗਾ ਲੱਗਾ ਜੀ ਇਹ ਤਾਂ ਪਾਣੀ ਕਿੰਨੇ ਪੀਣਾ? ਹਾਂ ਇਹਨੂੰ ਪਾਣੀ ਪੂਣੀ ਦਾ ਖੁਰਾਕ ਦਾ ਦੱਸੋ ਸਰ ਇਹਨੂੰ 15 ਦਿਨ ਬਾਅਦ ਵੀ ਪਾਣੀ ਆ ਜਾਵੇ, ਮਹੀਨੇ ਬਾਅਦ ਵੀ ਆ ਜਾਵੇ, ਇਹਨੂੰ ਕੋਈ ਮਸਲਾ ਨਹੀਂ। ਅੱਛਾ ਇਹਨੂੰ ਕੋਈ ਮਸਲਾ ਮਸਲਾ ਨਹੀਂ ਮਗਰ ਇਹਦੀ ਉਮਰ 50 ਸਾਲ ਆ। 50 ਸਾਲ ਤੋਂ ਉੱਪਰ ਜਾ ਕੇ ਫਿਰ ਜਿਸ ਤਰ੍ਹਾਂ ਇਹ ਹੁਣ ਸੁੱਕਣਾ ਸ਼ੁਰੂ ਹੋ ਗਿਆ ਨਾ ਹਾਂ ਫਿਰ ਇਹ ਖਤਮ ਹੋ ਜਾਂਦਾ ਜੀ। ਨਹੀਂ 50 ਸਾਲ ਕਿਹੜਾ ਥੋੜੇ ਬੜਾ ਅਰਸਾ ਜੀ। ਪੂਰੀ ਜ਼ਿੰਦਗੀ ਕੋਈ ਬੂਟਾ ਵੀ ਇੱਥੇ ਤੱਕ ਨਹੀਂ ਘੱਟ ਫਲ ਵਾਲਾ ਬੂਟਾ ਤਾਂ ਇੱਥੇ ਤੱਕ ਨਹੀਂ ਜਾਂਦਾ ਇਹ ਫਲ ਵਾਲੇ ਆਪਣਾ ਬਹੁਤ ਇੱਕ ਪੌਦਾ ਕੀਮਤੀ ਹੁੰਦਾ, ਮਹਿੰਗਾ ਹੁੰਦਾ, ਸਸਤਾ ਕਿੰਨੇ ਕੁ ਦਾ ਸਾਰੇ 100 ਰੁਪਏ 'ਚ ਪੌਦਾ ਮਿਲ ਜਾਂਦਾ ਜੀ। ਸ਼ਾਮ ਹੀ ਇਹ ਤਾਂ ਹੁਣ ਨਾ ਬਹਾਨੇ ਹੀ ਆ ਜਿੰਨੇ ਮਰਜ਼ੀ ਲਾ ਲਓ ਜਿੰਨੇ ਵੀ ਲਾ ਲਓ। ਹੂੰ ਕੀ ਕਹਿੰਦੇ ਆਹ ਪਾਣੀ ਨਾ ਭਰਿਆ ਇਹ ਰਸ ਹੈ ਤੁਸੀਂ ਉਦੋਂ ਮਤਲਬ ਨਿੱਕੇ ਨਿੱਕੇ ਹੋਣੇ ਫਿਰ ਜਦੋਂ ਲੱਗਿਆ ਹੋਣਾ। ਹਾਂਜੀ ਸਾਡੇ ਵਾਲਦ ਦੇ ਵੇਲੇ ਦਾ ਲੱਗਾ। ਇਹ ਤੁਹਾਡੇ ਵਾਲੇ ਸਾਹਿਬ ਨੇ ਲਾਇਆ ਸੀ ਜੀ। ਤੁਸੀਂ ਉਧਰੋਂ ਆਏ ਆ ਹਾਂਜੀ ਕਿਹੜੇ ਜ਼ਿਲ੍ਹੇ ਦੇ ਅਸੀਂ ਇੰਡੀਆ 'ਚ ਆਏ ਜੀ, ਜ਼ਿਲ੍ਹਾ ਅੰਮ੍ਰਿਤਸਰ ਜੀ। ਅੱਛਾ ਅੰਮ੍ਰਿਤਸਰ ਸਾਰਾ ਪਿੰਡ ਅੰਮ੍ਰਿਤਸਰੀਆਂ ਦਾ ਸੋ ਨਹੀਂ ਸਾਰਾ ਡਾਲ ਪੱਟੀ ਦੇ ਫਰੈਸ਼ੀ ਸੀ ਜੀ ਸਾਡੇ ਵਾਲਦ ਦਾਦਾ ਸਾਹਿਬ। ਅੱਛਾ 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 ਤੇ ਇਸ ਪਿੰਡ ਦੇ ਵਿੱਚ ਕਿੰਨੇ ਕੁ ਰੁੱਖ ਲੱਗੇ ਹੋਏ ਆ ਇੱਥੇ ਕਿੰਨੇ ਕੁ ਬਾਗ ਆ ਸਰ ਇੱਥੇ ਇੱਕ ਤੁਹਾਨੂੰ ਪੱਕੀ ਦੇ ਉੱਤੇ ਪੈਟਰੋਲ ਪੰਪ ਦੇ ਕੋਲ ਬਾਗ ਮਿਲੇਗਾ, ਇੱਕ ਸਾਡਾ। ਨਾਖਾਂ ਦਾ ਹੋਰ ਨਾਖਾਂ ਇੱਥੇ ਦਾ। ਕੋਈ ਨਹੀਂ ਅਸੀਂ ਇਹੀ ਆ ਅਸੀਂ ਵੀ ਸਾਰੀ ਦਿਹਾੜੀ ਫਿਰਦੇ ਆ ਅਸੀਂ ਅੱਜ ਤੱਕ ਨਹੀਂ ਕਿਤੇ ਦੇਖਿਆ ਅਸੀਂ ਸ਼ੁਕਰਗੁਜ਼ਾਰ ਆ ਆਪਣੇ ਭਰਾ ਸ਼ਹਜ਼ਾਦ ਸਾਹਿਬ ਦੇ ਵੀ ਇਹਨਾਂ ਨੇ ਸਾਨੂੰ ਅਸਦ ਸਾਹਿਬ ਤੱਕ ਪਹੁੰਚਾਇਆ ਤੇ ਹੁਣ ਤੁਹਾਡਾ ਸਾਡਾ ਰਾਬਤਾ ਰਹੂਗਾ ਬਿਲਕੁਲ ਜੀ ਇਨਸ਼ਾਅੱਲਾ ਰਹੇਗਾ। ਹਾਂਜੀ ਇਲਾਕੇ ਦੇ ਵਿੱਚ ਕੋਈ ਬੰਦਾ ਕੋਈ ਪੁੱਛਣਾ ਚਾਹਵੇ ਤੁਹਾਨੂੰ ਗੱਲ ਕੋਈ ਬਿਸਮਿਲ੍ਲਾ ਜੀ। ਅੱਛਾ ਠੀਕ ਹੈ ਜੇ ਤੁਹਾਡਾ ਟੈਲੀਫੋਨ ਨੰਬਰ ਬੋਲ ਦਈਏ 0300 ਹਾਂ ਪੂਰਾ 76 73 385। ਲਓ ਜੀ ਇਹ ਫਲ ਜਦੋਂ ਸੌਣ ਭਾਦੋਂ ਚ ਪਕਣਾ ਜੇ ਕਿਸੇ ਨੇ ਦੂਰ ਇੱਥੋਂ ਬੁੱਕ ਕਰਾਉਣਾ ਹੋਵੇ ਇੱਥੋਂ ਬੁੱਕ ਵੀ ਕਰਾ ਦਾਂਗੇ ਹਾਂਜੀ ਹਾਂ ਦੂਰ ਵਿਕੇ ਤੁਹਾਡਾ ਉਹਨੂੰ ਸਾਦੇ ਆ ਆਨਲਾਈਨ ਹਾਂਜੀ। ਆਨਲਾਈਨ ਵਿਕੇ ਤੇ ਬੜੇ ਚੰਗੇ ਬੰਦੇ ਆ ਤੇ ਆਪਣਾ ਰਾਬਤਾ ਕਰ ਸਕਦੇ ਆ ਤਾਜ਼ੇ ਫਲ ਵੀ ਤਾਜ਼ੀਆਂ ਨਾਖਾਂ ਪੂਰੇ ਪਾਕਿਸਤਾਨ 'ਚ ਤੁਸੀਂ ਖਾ ਸਕਦੇ ਆ ਤੇ ਇਹ ਨੰਬਰ ਉਹਨਾਂ ਦਾ ਕੋਈ ਮਸ਼ਵਰਾ ਲੈਣਾ ਇਹ ਹੋਵੇ ਤਾਂ ਕਿਸੇ ਨੇ ਸੂਰਾਂ 'ਚ ਵੀ ਨਹੀਂ ਹੁੰਦੀ ਹੋਣੀ ਸਟੋਰ। ਨਹੀਂ ਸਰ। ਇਹ ਤਾਂ ਡਾਇਰੈਕਟ ਹੀ ਜਾਂਦੀ ਨਾ। ਹਾਂਜੀ ਤੇ ਕਿਸੇ ਨੇ ਲਾਣਾ ਹੋਵੇ ਬਾਗ ਕਿਸੇ ਦਾ ਲੱਗਾ ਹੋਵੇ ਕੋਈ ਸਲਾਹ ਲੈਣੀ ਹੋਵੇ ਕੋਈ ਬਿਮਾਰੀ ਹੋਵੇ ਕੋਈ ਗੱਲ ਹੋਵੇ ਉਹ ਅਸਦ ਸਾਹਿਬ ਨੂੰ ਟੈਲੀਫੋਨ ਤੇ ਪੁੱਛ ਸਕਦੇ ਆ ਇਹਨਾਂ ਦੇ ਜੰਮਣ ਲਾ ਤੋਂ ਇਹ ਬਾਗ ਲੱਗਾ ਹੈ ਜਿਹੜਾ ਇਹਨਾਂ ਦਾ ਤਜਰਬਾ ਉਹ ਕਿਤੋਂ ਵੀ ਨਹੀਂ ਤੇ ਇਹ ਉਹ ਸ਼ੈ ਹੁੰਦੀ ਹੈ ਜਿਹੜੇ ਤਜਰਬਿਆਂ ਨਾਲ ਗਾਂ ਕਿਸੇ ਨੂੰ ਫਾਇਦਾ ਦੇਣਾ ਨਾ ਇਹ ਬੜੀ ਵੱਡੇ ਦਾਨ ਹੈ ਇਹ ਬੜੀ ਵੱਡੀ ਸਖਾਵਤ ਆ ਇਹ ਰੱਬ ਨੂੰ ਪਸੰਦ ਆ ਵੀ ਜਿਹੜਾ ਕਿਸੇ ਨੂੰ ਫੈਜ਼ ਵੰਡਣਾ ਨਾ ਇਹ ਅੱਲਾਹ ਤਾਲਾ ਨੂੰ ਬੜਾ ਪਸੰਦ ਆ ਤੇ ਉਹਨਾਂ ਨੇ ਸਾਡੇ ਤੋਂ ਕੋਈ ਗੱਲ ਨਹੀਂ ਲੁਕੋਈ ਉਹ ਬਲਕਿ ਖੁਸ਼ ਹੋਏ ਆ ਕਿ ਤੁਸੀਂ ਲਾਓ ਜਿੰਨੇ ਲੱਗਦੇ ਆ ਬਾਗ ਲਾਓ ਵੀ ਇਹਦਾ ਕੋਈ ਰੇਟ ਨਹੀਂ ਡਿੱਗਣ ਲੱਗਿਆ ਇਹ ਫਲ ਬੜਾ ਖਾਣ ਵਾਲਾ ਇਹ ਸਦਾ ਚੱਲਣ ਵਾਲਾ ਫਲ ਆ ਅਸਦ ਸਾਹਿਬ ਸਾਡੇ ਨਾ ਕਦੀ ਕਮਾਦ ਦਾ ਜ਼ਿਮੀਂਦਾਰ ਰੋਂਦਾ ਹੁੰਦਾ ਹਾਂਜੀ ਕਦੀ ਕਣਕ ਦਾ ਜ਼ਿਮੀਂਦਾਰ ਰੋਂਦਾ ਹੁੰਦਾ ਹਾਂਜੀ। ਤੁਸੀਂ ਕੀ ਸਲਾਹ ਦਓਗੇ ਤੁਹਾਡੇ ਕੋਲ ਅਮਰੂਦ ਵੀ ਮੈਂ ਦੇਖਿਆ ਤੁਸੀਂ ਬਾਗਾਂ ਦੀ ਕਦਰ ਕਰਨ ਵਾਲੇ ਬੰਦੇ ਆ ਬਾਗਾਂ ਨਾਲ ਤੁਹਾਡੀ ਜ਼ਿੰਦਗੀ ਹੰਡਾਈ ਹੋਈ ਆ ਹਾਂਜੀ। ਤੁਸੀਂ ਕੀ ਸਲਾਹ ਦਓਗੇ ਵੀ ਜਿਹੜੇ ਬੰਦੇ ਇਸ ਟਾਈਮ ਜ਼ਿਮੀਂਦਾਰੇ ਤੋਂ ਥੋੜੇ ਜਿਹੇ ਚੱਲੇ ਖੜੇ ਆ ਜ਼ਿਮੀਂਦਾਰਾ ਛੱਡ ਕੇ ਜਾ ਰਹੇ ਉਹਨਾਂ ਨੂੰ ਕੀ ਸਲਾਹ ਸਰ ਦੋ ਉਹ ਆੜੂ ਲਾਣ, ਹਾਂ ਬੱਗੂ ਗੋਸ਼ਾ ਲਾਣ ਜੀ। ਹਾਏ ਹਾਂਜੀ। ਇਹ ਵੀ ਫਸਲਾਂ ਹਾਂਜੀ। ਇਹ ਕਿਉਂ ਨਹੀਂ ਸਮਝ ਆਉਂਦੀ ਤੁਹਾਨੂੰ ਇਹ ਮੋਟੀਆਂ ਫਸਲਾਂ ਜਾਮਨ ਜਿਹੜਾ ਉਹ ਲਾਣ ਹਾਏ ਜੀ। ਹਾਏ ਹਾਏ ਜਾਮਣ ਜਾਮਨ ਦੇ 1 ਏਕੜ 'ਚ 25 ਪੌਦੇ ਲੱਗ ਜਾਂਦੇ ਜੀ। ਹਾਂ ਇੱਕ ਪੌਦਾ ਜਿਹੜਾ ਜੀ 20 ਤੋਂ 25000 ਰੁਪਏ ਦਾ ਸੇਲ ਹੋ ਜਾਂਦਾ। ਹਾਂ ਮਾਸ਼ਾਅੱਲਾ ਇਹ ਤੁਹਾਡਾ ਇਲਾਕਾ ਜਾਮਣ ਜੀ ਪਹਿਲੇ ਜੀ। ਨੰਬਰ ਤੇ ਆ ਹਾਂਜੀ ਦੇਖੋ ਜੀ ਉਹਨਾਂ ਨੇ ਕਿੱਡੀ ਚੰਗੀ ਗੱਲ ਕੀਤੀ ਆ ਬਈ ਸਿਰਫ ਕਮਾਦ ਮੱਕੀ ਹੈ ਝੋਨਾ ਵੀ ਇਹ ਫਸਲਾਂ ਨਹੀਂ ਜਿੱਥੇ ਇਹ ਲੱਗ ਰਹੀਆਂ ਉੱਥੇ ਲੱਗਣ ਦਿਓ ਤੇ ਜਿੱਥੇ ਆਹ ਫਸਲਾਂ ਹੋ ਸਕਦੀਆਂ ਇਹਨਾਂ ਦੀ ਰੀਸ ਵੀ ਕੋਈ ਨਹੀਂ ਤੇ ਤੁਸੀਂ ਇੱਜ਼ਤ ਨਾਲ ਵੇਚ ਸਕਦੇ ਆ ਤੁਹਾਡੀ ਫਸਲ ਮਾਫੀਆ ਦੇ ਹੱਥੀ ਨਹੀਂ ਜਾ ਸਕਦੀ ਤੁਸੀਂ ਭਰਮ ਦੇ ਨਾਲ ਆਪਣੇ ਖੇਤ 'ਚੋਂ ਵੇਚ ਸਕਦੇ ਆ ਜਿਹੜੀ ਫਸਲ
ਕਿਸਾਨ ਖੇਤ 'ਚ ਬਹਿ ਕੇ ਵੇਚੇ ਉਹਦਾ ਤਾਂ ਸਵਾਦ ਹੀ ਵੱਖਰਾ। ਤੇ ਇਦਾਂ ਦੀ ਤਾਂ ਰੱਬ ਦੇਵੇ ਫਸਲ, ਤੇ ਇਦਾਂ ਦੀਆਂ ਫਸਲਾਂ ਲਾਓ। ਆੜੂਆਂ ਜਿੱਦਾਂ ਸਾਡੇ ਇੱਥੇ ਇਲਾਕੇ 'ਚ ਹੁਣ ਲੱਗ ਰਹੀਆਂ, ਕਾਮਯਾਬ ਆ, ਬੰਦਿਆਂ ਨੇ ਲਾ ਕੇ ਦਿਖਾਤੀਆਂ। ਅਸਦ ਸਾਹਿਬ ਵਰਗੇ ਮੋਹਰੀ ਬੰਦੇ, ਇਹ ਜਿਹੜਾ ਸਿਹਰਾ ਇਹਨਾਂ ਨੂੰ ਰੱਬ ਨੇ ਇਹਨਾਂ ਦੇ ਸਿਰ ਤੇ ਰੱਖਿਆ ਨਾ, ਵੀ ਇਹ ਸਭ ਤੋਂ ਪਹਿਲੇ ਬੰਦੇ ਆ ਜਿਨ੍ਹਾਂ ਨੇ ਇਹ ਕੰਮ ਕੀਤਾ। ਇਹਨਾਂ ਨੂੰ ਦੇਖ ਕੇ ਸਾਨੂੰ ਵੀ ਗਾਂਹ ਤੁਰਨਾ ਚਾਹੀਦਾ। ਇਸ ਟਾਈਮ ਜਿਹੜੇ ਜ਼ਿਮੀਂਦਾਰ ਛੱਡ ਰਹੇ ਆ, ਉਹਨਾਂ ਨੂੰ ਮੇਰੀ ਇੱਕੋ ਹੀ ਸਲਾਹ ਵੀ ਜਾਂ ਡੰਗਰਾਂ ਵਾਲੇ ਪਾਸੇ ਆ ਜਾਓ ਜਾਂ ਬਾਗਾਂ ਵਾਲੇ ਪਾਸੇ ਆ ਜਾਓ, ਤੇ ਲੈ ਇਹੀ ਬਚਾ ਸਕਦੇ ਆ, ਹੋਰ ਬਚਣ ਦਾ ਰਾਹ ਕੋਈ ਨਹੀਂ। ਅਸੀਂ ਅਸਦ ਸਾਹਿਬ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਜੀ, ਤੁਸੀਂ ਸਾਨੂੰ ਖਸੂਸੀ ਟਾਈਮ, ਆਪਣਾ ਕੀਮਤੀ ਟਾਈਮ ਬਹੁਤ ਦਿੱਤਾ। ਮਿਹਰਬਾਨੀ ਸਰ, ਤੁਹਾਡੀ ਮਿਹਰਬਾਨੀ। ਤੁਹਾਡਾ ਪਿੰਡ ਦੇਖ ਕੇ ਨਾ, ਤੁਹਾਡੇ ਖੇਤ ਦੇਖ ਕੇ ਬਹੁਤ ਚੰਗਾ ਲੱਗਾ। ਸਾਡਾ ਪਿੰਡ ਅਸਲ 385 ਹੈ ਜੀ, ਜਾਮਣ ਵਾਲਾ। ਜਾਮਨ ਵਾਲਾ। ਅਗਰ ਉੱਥੇ ਆਓ ਤੁਹਾਨੂੰ ਪਤਾ ਲੱਗੇ ਜੀ ਕਿ ਜਾਮਨ ਉੱਥੇ ਕਿਸ ਤਰ੍ਹਾਂ ਬੱਚਿਆਂ ਨੂੰ ਜ਼ਿਆਦਾ ਜਾਮਨ ਦੀ ਕਦਰ। ਕਿੰਨੇ ਕੁ ਦਿਨ ਰਹਿ ਗਏ ਜਾਮਣਾ ਪੱਕਣ? ਸਰ ਜਾਮਨਾ ਪੱਕਣ ਦੇ ਵਿੱਚ 20 ਤੋਂ 22 ਦਿਨ। ਅਸੀਂ ਜਾਮਣਾ ਦਾ ਵੀ ਪਰ ਅੱਜ ਤੁਹਾਨੂੰ ਖਵਾ ਕੇ ਭੇਜਾਂਗੇ ਜਾਮਣਾ। ਹਾਂਜੀ ਲੈ ਨਵੀਂ ਸੁਣ ਲੈ, ਕੈਸੀ ਗੱਲ ਆ। ਉਸਤਾਦ ਜਿਹੜੇ ਲੋਕ ਹੁੰਦੇ ਆ ਨਾ, ਉਹ ਫਿਰ ਕੋਈ ਤਾਂ ਗੱਲ ਗੁਰ ਤਾਂ ਹੁੰਦਾ ਨਾ। ਬਾਬਿਆਂ ਬਗੈਰ ਬੱਕਰੀਆਂ ਨਹੀਂ ਨਹੀਂ ਚਰਦੀਆਂ। ਚੜਦੀਆਂ। ਪੂਰੀ ਦੁਨੀਆ 'ਚ ਕਿਤੇ ਜਾਮਣ ਨਹੀਂ ਪੱਕੀ, ਤੇ ਅਸਦ ਸਾਹਿਬ ਕਹਿੰਦੇ ਆ ਤੁਹਾਨੂੰ ਜਾਮਣਾ ਖਵਾ ਕੇ ਕੱਲਾਂਗੇ। ਆਓ ਜਾਮਣਾ ਖਾਂਦੇ ਆ, ਉੱਥੇ ਅਸਲਾਮ ਅਲੈਕੁਮ ਕਰਾਂਗੇ। ਦਬ ਲਵਟ 385 ਤਾਂ ਹੈ ਹੀ ਮਸ਼ਹੂਰ ਜਾਮਣਾ ਦਾ। ਹਾਂਜੀ ਉਹ 13 ਜੁਲਾਈ ਨੂੰ ਹੈ ਫੈਸਟੀਵਲ ਵੀ ਹੈਗਾ ਨਾ ਹਾਂ ਅਗਲੇ ਮਹੀਨੇ ਨੂੰ। ਅੱਛਾ। ਸਰ ਜਿਹੜੇ ਬੰਦੇ ਇੰਡੀਆ ਤੋਂ ਮਹਾਜਰ ਹੋ ਕੇ ਆਏ ਨਾ ਜੀ, ਹਾਂ ਹਾਂ। ਉਹਨਾਂ ਨੂੰ ਸਜ਼ਾ ਦਿੱਤੀ ਗਈ। ਹਾਏ ਉਹਨਾਂ ਦੇ ਰਕਬੇ ਜਿਹੜੇ ਆ ਉਹ ਤਕਸੀਮ ਕਰ ਦਿੱਤੇ ਗਏ। ਤਕਸੀਮ। ਸਾਡਾ 8 ਮਰਬੇ ਰਕਬਾ ਜੀ, ਕੁਛ ਸਾਨੂੰ 85 ਦੇ ਦਿੱਤਾ ਗਿਆ, ਕੁਛ ਥਾਲ ਵਾਲੀ ਸਾਈਡ ਤੇ ਦਿੱਤਾ ਗਿਆ, ਕੁਛ ਬੁੱਧਵਾਰ ਚ। ਹਾਂਜੀ ਅੱਛਾ, ਜਦੋਂ ਹੁਣ ਹੋ ਗਿਆ ਵੱਡਾ, ਉੱਥੇ ਫਸਲ ਤੁਸੀਂ ਪੱਕੀ ਤਾਂ ਨਹੀਂ ਲਾਉਂਦੇ, ਲੇਕਿਨ ਉੱਥੇ ਪੱਠੇ ਪੁੱਠੇ ਲਾਉਂਦੇ ਆ, ਇਸ ਤਰ੍ਹਾਂ ਦੀ ਚੀਜ਼ਾਂ। ਬਰਸੀਮ ਬੀਜਿਆ ਜਾ ਸਕਦਾ ਜੀ, ਅੱਛਾ, ਮਗਰ ਫਸਲ ਦੀ ਜ਼ਰੂਰਤ ਹੀ ਨਹੀਂ ਜੀ। ਬਹੁਤੇ ਪੱਠਿਆਂ ਦਾ ਹੀ ਹੁੰਦਾ ਰੌਲਾ। ਹਾਂਜੀ। ਪੱਠੇ ਲਾ ਲਓ ਉੱਥੇ। ਪੱਠੇ ਪੁੱਠੇ ਲੱਗ ਸਕਦੇ ਆ। ਹਾਂ ਲੱਗ ਸਕਦੇ ਜੀ। ਪੱਠੇ ਉਹ ਦੱਸਦੇ ਵੀ ਚਰੀ ਲਾਓ, ਚਾਹੇ ਜਿਹੜੀ ਸ਼ਾ ਮਰਜ਼ੀ ਲਾ ਲਓ। ਜਦੋਂ ਫਲ ਆਉਣ ਲੱਗ ਗਿਆ ਫਿਰ ਪੱਠਿਆਂ ਦਾ ਵੀ ਭਾਵੇਂ ਜਾਂਦਾ ਕਰੋ। ਉਹ ਇਹਨੂੰ ਕੁਛ ਯਾਰ ਰਲਦੀ ਬਾਗਾਂ ਨੂੰ ਯਾਰ, ਖਬਰੇ ਸਾਡੇ ਕਦੋਂ ਦਿਮਾਗ ਕੰਮ ਕਰਨਗੇ। ਨਾਲੇ ਇੱਕ ਤਾਂ ਸਾਡੇ ਰੁੱਖ ਵੱਧ ਗਏ, ਦਰਖਤ ਵੱਧ ਇਹ ਜਾਣਗੇ। ਜਿਹੜਾ ਪੌਦਾ ਨਾ ਜੀ, ਹਾਂ ਇਹ 25 ਤੋਂ 26,000 ਰੁਪਇਆ ਦੇ ਜਾਂਦਾ ਮਾਸ਼ਾਅੱਲਾ। ਇੱਕ ਰੁੱਖ ਇੱਕ ਪੌਦਾ ਜੀ। ਲੈ ਜੱਫੇ ਚ ਨਹੀਂ ਆਣ ਲੱਗਿਆ। ਲੈ ਜੱਫੇ ਚ ਨਹੀਂ ਆਣ ਲੱਗਿਆ। ਇਹ ਸਾਰੇ ਏਕੜ ਦੇ ਵਿੱਚ ਇਹਦੇ ਪੌਦੇ ਥੋੜੇ ਲੱਗਦੇ ਆ, ਤੇ 25 ਪੌਦੇ ਲੱਗਦੇ ਆ, ਕਿਉਂਕਿ ਪੌਦਾ ਬਹੁਤ ਵੱਡਾ ਹੁੰਦਾ। ਹੁਣ ਦੇਖੋ ਨਾ ਜੀ, ਜਗ੍ਹਾ ਬੜੀ ਜਾਂਦਾ। ਵਾਹ ਜੀ ਵਾਹ। ਸਿਆਣੇ ਕਹਿੰਦੇ ਵੀ ਵਾਅਦਾ ਉਹ ਜਿਹੜਾ ਵਫਾ ਹੋ ਜਾਵੇ। ਅਸਦ ਸਾਹਿਬ ਨੇ ਜਿਹੜੀ ਗੱਲ ਕੀਤੀ ਉਹ ਕਰਕੇ ਦਿਖਾਈ। ਇਸ ਟਾਈਮ ਪੂਰੇ ਪੰਜਾਬ ਦੇ ਵਿੱਚ ਕਿਸੇ ਦੀ ਜਾਮਣ ਨਹੀਂ ਪੱਕੀ, ਤੇ ਆ ਜਾਮਣਾ ਤੁਹਾਡੇ ਸਾਹਮਣੇ ਪਈਆਂ। ਤੇ ਇਹ ਖੇਤ ਦੀ ਜਾਮਣ ਨਹੀਂ, ਹਜੇ ਡੇਰੇ ਦੀ ਜਾਮਣ ਆ ਜਿਹਦੇ ਥੱਲੇ ਅਸੀਂ ਬੈਠੇ ਆ। ਬਿਸਮਿਲ੍ਲਾ। क्या बात। पूरी दुनिया च ਬਸ ਸਰ ਇਹ ਜਾਮਣਾ ਐਵੇਂ ਮਸ਼ਹੂਰ ਨਹੀਂ ਸਮੁੰਦਰੀ 385 ਗਾਹਬੇ। ਤੁਸੀਂ ਇਸਲਾਮਾਬਾਦ ਦੇ ਪਹਾੜਾਂ ਦੇ ਵਿੱਚ ਫਿਰਦੇ ਬੰਦੇ ਨੂੰ ਪੁੱਛੋਗੇ ਨਾ ਵੀ ਜਾਮਣ ਕਿੱਥੇ ਦੀ, ਉਹ ਕਹੂਗਾ 385 ਗਾਹਬੇ ਸਮੁੰਦਰੀ। ਇਹ ਐਸੀ ਰੱਬ ਦੀ ਰਹਿਮਤ ਆ। ਇਸ ਤਾਲਕ ਮਿੱਟੀ ਦੀ ਖਸੂਸੀਅਤ ਐਸੀ ਹੈ। ਬੜੀ ਮਿਹਰਬਾਨੀ ਅਸਦ ਸਾਹਿਬ, ਕੋਈ ਗੱਲ ਨਹੀਂ। ਜਿਉਂਦੇ ਵਾਸਤੇ ਰਹੋ। ਬਹੁਤ ਚੰਗਾ ਲੱਗਾ ਜੀ ਤੁਹਾਡੇ ਕੋਲ ਆ ਕੇ। ਇਹਨਾਂ ਕੋ ਸਾਡਾ ਆਣਾ ਜਾਣਾ ਲੱਗਾ ਰਹੂਗਾ। ਇਨਸ਼ਾਅੱਲਾ ਜਦੋਂ ਬੱਗੂ ਗੋਸ਼ੇ ਐਨ ਤਿਆਰ ਹੋਣਗੇ ਤੁਹਾਨੂੰ ਉਦੋਂ ਵੀ ਦਿਖਾਵਾਂਗੇ, ਫਿਰ ਜਾਮਣਾ ਤਿਆਰ ਹੋਣਗੀਆਂ ਤੁਹਾਨੂੰ ਉਦੋਂ ਵੀ ਦਿਖਾਵਾਂਗੇ। ਅਸੀਂ ਚਾਹੁੰਦੇ ਵੀ ਬਾਗ ਲੱਗਣ, ਬਾਗਾਂ ਵਾਲੇ ਪਾਸੇ ਬੰਦੇ ਬਹੁਤ ਅੱਛਾ ਕੰਮ ਹੈ ਜੀ, ਇਹਦੇ ਨਾਲ ਦਾ ਕੰਮ ਹੀ ਕੋਈ ਨਹੀਂ। ਇਹਦੇ ਨਾਲ ਦਾ ਕੰਮ ਕੋਈ ਨਹੀਂ। ਬੜੀ ਮਿਹਰਬਾਨੀ। ਦੱਬੋ ਜੀ ਬਟਨ। ਜਾਮਣ ਉਦਾਂ ਹੀ ਮਿੱਠੀ ਆ, ਮੌਸਮ